ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्स। मैं हाँ ਤੁਹਾਡੀ ਹੋਸਟ ਅਨੀਲੋਂ ਕੋਟ। ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਾਡੇ ਨਾਲ ਇਸ ਟਾਈਮ ਸਕਾਈਪ ਰਾਹੀਂ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਨਿਊਜ਼ ਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਟੀਵੀ 84 ਦੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਪਿਆਰੇ ਸੋਹਣੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 26 ਮਈ 2020 12 ਜੇਠ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਗ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਤੁਹਾਨੂੰ ਦੱਸ ਦਈਏ ਬੜੀ ਹੀ ਖੁਸ਼ ਖਬਰੀ ਹੈ ਕਿ ਅਸੀਂ ਲੱਖਪਤੀ ਹੋ ਗਏ ਹਾਂ। ਤੁਸੀਂ ਕਹਿੰਦੇ ਹੋਗੇ ਅਸੀਂ ਕਿੱਦਾਂ ਲੱਖਪਤੀ ਹੋ ਗਿਆ। ਇਹਦਾ ਮੀਨਿੰਗ ਇਹ ਵੇ ਕਿ ਸਾਡੇ ਜੋ YouTube ਦੇ ਉੱਪਰ ਜੋ ਸਬਸਕ੍ਰਾਈਬਰ ਨੇ ਉਹ 100K ਹੋ ਚੁੱਕੇ ਨੇ। ਸੋ ਅਸੀਂ ਸਭ ਨੂੰ ਮੁਬਾਰਕਾਂ ਦਿੰਦੇ ਹਾਂ ਔਰ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ, ਕਿਉਂਕਿ ਇਸ ਬਾਬਤ ਸਾਨੂੰ ਕਾਫੀ ਕਾਲਸ ਵੀ ਆਈਆਂ ਨੇ ਔਰ ਕਮੈਂਟਸ ਵੀ ਆਏ ਨੇ। ਸੋ ਲੱਖਪਤੀ ਤੇ ਹੋ ਗਿਆ, ਹੁਣ ਸਾਨੂੰ ਅੱਗੇ ਚਾਹਨਾ ਹੈ ਕਿ ਅਸੀਂ ਕਰੋੜਪਤੀ ਵੀ ਹੋਈਏ। ਸੋ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ। ਸੋ ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਅਸੀਂ ਹਮੇਸ਼ਾ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਕਿ ਜੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਵਿਚਾਰੇ ਜਾਣ ਵਾਲੇ ਮੁੱਦੇ ਨੇ ਉਹਨਾਂ ਦੀ ਬਰੀਫਿੰਗ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਚੀਨ ਦੇ ਵਿੱਚ ਜੋ ਟਕਰਾਅ ਹੈ ਉਹ ਵੱਧਦਾ ਹੀ ਜਾ ਰਿਹਾ ਹੈ। ਸੋ ਜਿਸ ਤਰ੍ਹਾਂ ਕਿ ਚੀਨ ਦੇ ਪ੍ਰੈਜ਼ੀਡੈਂਟ ਨੇ ਆਪਣੀ ਫੌਜ ਦੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਫੌਜ ਹਰ ਕਿਸਮ ਦੇ ਜੰਗ ਲਈ ਪੂਰੀ ਤਰ੍ਹਾਂ ਤਿਆਰ ਰਹੇ। ਦੂਸਰੇ ਪਾਸੇ ਭਾਰਤ ਵੱਲੋਂ ਚੀਨੀ ਜੋ ਸਰਹੱਦ ਦੇ ਨਾਲ ਲੱਗਦੇ ਬਾਰਡਰ ਦੇ ਉੱਤੇ ਸੜਕਾਂ ਅਤੇ ਹੋਰ ਇੰਫਰਾਸਟ੍ਰਕਚਰ ਦਾ ਕੰਮ ਜਾਰੀ ਹੈ। ਇਸ ਤੇ ਭਾਵੇਂ ਚੀਨ ਨੇ ਪ੍ਰੋਟੈਸਟ ਕੀਤਾ ਹੈ ਪਰ ਭਾਰਤ ਇਸ ਨੂੰ ਰੋਕਣ ਤੋਂ ਇਨਕਾਰੀ ਹੈ। ਚੀਨ ਨੇ ਭਾਰਤ ਵਿੱਚ ਮੌਜੂਦ ਆਪਣੇ ਸਿਟੀਜ਼ਨਸ ਨੂੰ ਵਾਪਸ ਚੀਨ ਲਿਆਉਣ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਹਨ। ਭਾਰਤ ਵਿੱਚ ਚੀਨੀ ਮੂਲ ਦੇ ਜੋ ਵਿਦਿਆਰਥੀ ਨੇ, ਟੂਰਿਸਟ ਨੇ ਜਾਂ ਜਿਹੜੇ ਵਪਾਰੀ ਨੇ ਉਹਨਾਂ ਨੂੰ ਸਪੈਸ਼ਲ ਫਲਾਈਟਸ ਰਾਹੀਂ ਚੀਨ ਵਾਪਸ ਲਿਆਉਣ ਜਾ ਰਿਹਾ ਹੈ। ਇਹਨਾਂ ਸਾਰੀਆਂ ਖਬਰਾਂ ਦੀ ਰੋਸ਼ਨੀ ਵਿੱਚ ਅਸੀਂ ਭਾਰਤ ਤੇ ਚੀਨ ਵਿਚਾਲੇ ਸਬੰਧਾਂ ਨੂੰ ਲੈ ਕੇ ਗੱਲਬਾਤ ਕਰਾਂਗੇ। ਐਂਡ ਦੂਸਰੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਜੂਨ 84 ਘੱਲੂਘਾਰਾ ਦੀ ਜੋ 36ਵੀਂ ਦੁਖਦ ਯਾਦ ਦਾ ਹਫਤਾ ਉਹ ਨਜ਼ਦੀਕ ਆ ਰਿਹਾ ਹੈ ਔਰ ਦਲ ਖਾਲਸਾ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹ 5 ਜੂਨ ਨੂੰ ਅੰਮ੍ਰਿਤਸਰ ਵਿਖੇ ਘੱਲੂਘਾਰਾ ਯਾਦਗਾਰੀ ਜੋ ਪਰੇਡ ਹੈ ਉਹ ਕੱਢਣਗੇ। ਇਸ ਬਾਰੇ ਗੱਲਬਾਤ ਹੋਏਗੀ ਐਂਡ ਇਸ ਦੂਸਰੇ ਸੈਗਮੈਂਟ ਦੇ ਵਿੱਚ ਇਸੇ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕਿਹਾ ਹੈ ਕਿ ਕਲੋਰੋਕੁਇਨ ਗੋਲੀਆਂ ਦਾ ਕੋਵਿਡ-19 ਦੇ ਮਰੀਜ਼ਾਂ ਵਿੱਚ ਫਾਇਦਾ ਹੋਣ ਦੀ ਥਾਂ ਨੁਕਸਾਨ ਹੋ ਰਿਹਾ ਹੈ। ਇਸ ਲਈ ਉਹਨਾਂ ਨੂੰ ਇਸ ਸੰਬੰਧੀ ਹੋਰ ਰਿਸਰਚ ਕਰਨ ਤੇ ਪਾਬੰਦੀ ਲਾ ਦਿੱਤੀ ਹੈ। ਸੋ ਇਸ ਦੇ ਉਲਟ ਜੋ ਭਾਰਤ ਹੈ ਉਹ ਜੋ ਉਹਨਾਂ ਦੀ ਇੰਡੀਅਨ ਮੈਡੀਕਲ ਕਾਉਂਸਲ ਕਲੋਰੋਕੁਇਨ ਨੂੰ ਫਾਇਦੇਮੰਦ ਦੱਸਦਿਆਂ ਇਸ ਦੀ ਵਰਤੋਂ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ। ਇਹ ਕਲੋਰੋਕੁਇਨ ਦੀ ਲੜਾਈ ਕੀ ਹੈ, ਇਸ ਦੇ ਪਿੱਛੇ ਕੀ ਚੱਲ ਰਿਹਾ ਹੈ, ਸੋ ਇਸ ਬਾਰੇ ਗੱਲਬਾਤ ਹੋਏਗੀ। ਐਂਡ ਦੂਸਰੇ ਪਾਸੇ ਭਾਰਤ ਵਿੱਚ ਕਰੋਨਾ ਦੇ ਮਰੀਜ਼ਾਂ ਦੀ ਠੀਕ ਢੰਗ ਨਾਲ ਜੋ ਦੇਖਭਾਲ ਹੈ ਉਹ ਨਹੀਂ ਹੋ ਰਹੀ। ਸੋ ਇਸ ਦੇ ਉੱਪਰ ਕਾਫੀ ਰੋਲਾ ਰੱਪਾ ਪੈ ਰਿਹਾ ਹੈ। ਇਹਨਾਂ ਸਾਰੇ ਮੁੱਦਿਆਂ ਦੇ ਉੱਪਰ ਆਪਾਂ ਗੱਲਬਾਤ ਕਰਾਂਗੇ, ਵਿਚਾਰ ਸਾਂਝੇ ਕਰਾਂਗੇ, ਡਾਕਟਰ ਸਾਹਿਬ ਨੂੰ ਉਹਨਾਂ ਦੀ ਵਿਚਾਰਾਂ ਸੁਣਾਂਗੇ। ਐਂਡ ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਅਫਗਾਨਿਸਤਾਨ ਦੀ ਸਰਕਾਰ ਨੇ 900 ਤਾਲਿਬਾਨ ਕੈਦੀਆਂ ਨੂੰ ਰਿਹਾ ਕਰਨ ਦਾ ਫੈਸਲਾ ਕੀਤਾ ਹੈ ਔਰ ਤਾਲਿਬਾਨ ਵੱਲੋਂ ਇਸ ਦਾ ਸਵਾਗਤ ਕੀਤਾ ਗਿਆ ਹੈ। ਇਹ ਆਸ ਕੀਤੀ ਜਾਂਦੀ ਹੈ ਕਿ ਤਾਲਿਬਾਨ ਤੇ ਸਰਕਾਰ ਵਿਚਾਲੇ ਈਦ ਮੌਕੇ 3 ਦਿਨ ਲਈ ਹੋਇਆ ਸੀਜ਼ਫਾਇਰ ਹੁਣ ਸ਼ਾਇਦ ਅੱਗੇ ਪਾਇਆ ਜਾਵੇਗਾ। ਸੋ ਇਸ ਉੱਪਰ ਗੱਲਬਾਤ ਹੋਏਗੀ, ਫਿਰ ਤੁਹਾਡੀਆਂ ਲਿਖਤਾਂ ਦੀ ਸਾਂਝ ਪਾਈ ਜਾਏਗੀ। ਪ੍ਰੋਗਰਾਮ ਦੇ ਐਂਡ ਦੇ ਵਿੱਚ ਰੂਹ ਦੀ ਖੁਰਾਕ
ਗੁਰਬਾਣੀ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਡਾਕਟਰ ਸਾਹਿਬ ਮੇਰੇ ਨਾਲ ਮੌਜੂਦ ਨੇ ਸਕਾਈਪ ਰਾਹੀਂ, ਆਓ ਉਹਨਾਂ ਨਾਲ ਗੱਲਬਾਤ ਕਰਕੇ ਆਪਣੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਜੀ ਡਾਕਟਰ ਸਾਹਿਬ, ਕੀ ਵਿਚਾਰ ਨੇ ਤੁਹਾਡੀਆਂ ਇਹਨਾਂ ਸਾਰੇ ਮੁੱਦਿਆਂ ਦੇ ਉੱਪਰ? ਦੇਖੋ, ਜਿਹੜੀਆਂ ਸਾਡੇ ਖਿੱਤੇ ਤੋਂ ਖਬਰਾਂ ਆ ਰਹੀਆਂ ਨੇ ਔਰ ਉਪਰੋਂ ਜਿਹੜੀਆਂ ਡਿਵੈਲਪਮੈਂਟਸ ਨੇਪਾਲ ਔਰ ਭਾਰਤ ਦੀ ਸੀਮਾ ਜਾਂ ਬਾਰਡਰ ਦੇ ਉੱਤੇ ਹੋ ਰਹੀਆਂ ਨੇ। ਲਗਭਗ 3500 ਕਿਲੋਮੀਟਰ ਦਾ ਬਾਰਡਰ ਚੀਨ ਦਾ ਭਾਰਤ ਨਾਲ ਲੱਗਦਾ ਹੈ। ਉਸ ਨੂੰ ਲੈ ਕੇ ਪਿਛਲੇ ਆਲਮੋਸਟ ਕੁਝ ਹਫ਼ਤਿਆਂ ਤੋਂ ਹੀ ਪੂਰਾ ਆਈਬਾਲ ਟੂ ਆਈਬਾਲ ਸਿਚੁਏਸ਼ਨ ਬਣੀ ਹੋਈ ਹੈ। ਇਸੇ ਤਰੀਕੇ ਨਾਲ ਅਸੀਂ ਉਸ ਖਿੱਤੇ ਦੇ ਵਿੱਚ ਜਿਹੜੀ ਇੰਟਰਨੈਸ਼ਨਲੀ ਪੈਂਡੇਮਿਕ ਇਸ ਕੋਵਿਡ-19 ਦੀ ਲੜਾਈ ਹੈ, ਅਸੀਂ ਦੇਖ ਰਹੇ ਹਾਂ ਕਿ ਵੀ ਇਹ ਜਿਵੇਂ ਅਸੀਂ ਹਾਈਬ੍ਰਿਡ ਵਾਰ ਦਾ ਜ਼ਿਕਰ ਕੀਤਾ ਸੀ, ਉਸ ਕਿਸਮ ਦੀ ਸ਼ਕਲ ਇਹ ਅਖਤਿਆਰ ਕਰ ਰਹੀ ਹੈ। WHO ਜਿਸ ਦੀ ਕਰੰਟ ਚੇਅਰਮੈਨਸ਼ਿਪ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤ ਦੇ ਕੋਲ ਹੋਏਗੀ, WHO ਉਹਨੂੰ ਕਹਿੰਦੇ ਨੇ ਵਰਲਡ ਹੈਲਥ ਅਥਾਰਟੀ, ਜਿਹੜੀ ਕਿ WHO ਨੂੰ ਰਨ ਕਰਦੀ ਹੈ। ਔਰ ਇਸ ਦੇ ਵਿੱਚ ਬੇਸ਼ੱਕ ਇਹਨਾਂ ਦੀ ਪਹਿਲੀ ਕਾਨਫਰੰਸ ਤਾਂ ਜਿਹੜੀ ਤਾਈਵਾਨ ਦੀ ਮੈਂਬਰਸ਼ਿਪ ਨੂੰ ਲੈ ਕੇ ਸੀ, ਉਹਦੇ 'ਚ ਚਾਈਨਾ ਨੇ ਪ੍ਰੀਵੇਲ ਕੀਤਾ ਔਰ ਜ਼ਾਹਰ ਹੈ ਕਿ ਇਸ ਨੂੰ ਈਅਰ ਐਂਡ ਤੇ ਪਾ ਦਿੱਤਾ ਗਿਆ ਕਿ ਜੇ ਆਬਜ਼ਰਵਰ ਸਟੇਟਸ ਵੀ ਤਾਈਵਾਨ ਨੂੰ ਦੇਣਾ। ਹਾਲਾਂਕਿ ਚੀਨ ਦੇ ਲਈ ਇਹ ਬੜਾ ਟੱਚੀ ਇਸ਼ੂ ਹੈ, ਪਰ ਇਹਦੇ ਨਾਲ ਅਸੀਂ ਦੇਖ ਰਹੇ ਹਾਂ ਕਿ ਹੁਣ ਇਹ ਸਾਰੀ ਲੜਾਈ ਜਿਹੜੀ ਹੈ ਤਾਈਵਾਨ ਤੋਂ ਦੇ ਵਾਲੀ ਵੀ ਚੱਲ ਰਹੀ ਹੈ। ਔਰ ਹਾਈਡਰੋਕਲੋਰੋਕੁਇਨ ਜਾਂ ਕਲੋਰੋਕੁਇਨ WHO ਵਰਸਸ ਅਮਰੀਕਾ ਹੀ ਇਹ ਗੱਲ ਨਹੀਂ ਰਹੀ ਜਿਵੇਂ ਪ੍ਰੈਜ਼ੀਡੈਂਟ ਟਰੰਪ ਦੇ ਇਸ ਦੇ ਵਿਊ ਨੇ। ਈਵਨ ਹੁਣ ਅਸੀਂ ਦੇਖਦੇ ਹਾਂ ਕਿ ਜੇ WHO ਨੇ ਆਪਣੀ ਐਡਵਾਈਜ਼ਰੀ ਦਿੱਤੀ ਹੈ ਕਿ ਇਹਦੇ ਟੈਸਟ ਅੱਗੋਂ ਜਿਹੜੇ ਰਿਸਰਚ ਦੇ ਨੇ ਉਹ ਮਨਸੂਖ ਕੀਤੇ ਜਾਂਦੇ ਨੇ ਕਿਉਂਕਿ ਇਹਦੇ ਨੁਕਸਾਨ ਮਿਲੇ ਨੇ, ਤਾਂ ਭਾਰਤ ਦੀ ਮੈਡੀਕਲ ਕੌਂਸਲ ਜਿਹੜੀ ਹੈ ਉਹ ਇਹ ਕਹਿ ਰਹੀ ਹੈ ਕਿ ਅਸੀਂ ਇਹ ਫਾਇਦੇਮੰਦ ਹੈ, ਇਹਨੂੰ ਜਾਰੀ ਰੱਖਾਂਗੇ। ਸੋ ਇਹ ਬਹੁਤ ਸਾਰੀਆਂ ਡਿਵੈਲਪਮੈਂਟਸ ਨੇ, ਪਰ ਬੇਸ਼ੱਕ ਜਿਵੇਂ ਚੀਨ ਦੇ ਹਵਾਲੇ ਨਾਲ ਅਸੀਂ ਅਕਸਰ ਗੱਲ ਕਰਦੇ ਹਾਂ ਕਿ ਉਹ ਨਾ ਭੜਕ ਮਾਰਦੇ ਨੇ, ਨਾ ਉਹ ਓਵਰ ਰਿਐਕਟ ਕਰਦੇ ਨੇ ਕਿਸੇ ਸਿਚੁਏਸ਼ਨ ਨੂੰ। ਉਹ ਆਪਣੇ ਐਕਸ਼ਨਸ ਰਾਹੀਂ ਜਾਂ ਆਪਣੀ ਕਾਰਵਾਈ ਰਾਹੀਂ ਹੀ ਆਪਣਾ ਰਿਐਕਸ਼ਨ ਦਿੰਦੇ ਨੇ। ਪਰ ਜਦੋਂ ਇਸ ਤਰਬੀਅਤ ਦਾ ਇਨਸਾਨ ਜਾਂ ਮੁਲਕ ਆਊਟਰਾਈਟ ਇਸ ਗੱਲ ਤੇ ਆ ਜਾਏ ਕਿ ਭਾਈ ਤਿਆਰ ਰਹੋ ਜੰਗ ਦੇ ਲਈ, ਤੇ ਫਿਰ ਇਹ ਲੱਗਦਾ ਹੈ ਵੀ ਜਿੰਨਾ ਕੁਝ ਸਾਨੂੰ ਪਤਾ ਲੱਗ ਰਿਹਾ ਸਰਫੇਸ ਦੇ ਉੱਤੇ, ਗੱਲ ਉਸ ਤੋਂ ਵੀ ਕਿਤੇ ਜ਼ਿਆਦਾ ਡੀਪ ਹੈ। ਔਰ ਇਹ ਰੁਝਾਨ ਸਾਹਮਣੇ ਆਇਆ ਔਰ ਭਾਰਤ ਦੇ ਹਵਾਲੇ ਨਾਲ ਵੀ ਅਸੀਂ ਦੇਖ ਰਹੇ ਹਾਂ ਜਿਵੇਂ ਜਿਹੜਾ ਇਸ 3500 ਕਿਲੋਮੀਟਰ ਦੇ ਬਾਰਡਰ ਦੇ ਵਿੱਚ ਜਿਹੜੇ ਖਾਸ ਤੌਰ ਤੇ ਝਗੜੇ ਵਾਲੇ ਨੁਕਤੇ ਨੇ, ਉਹ ਬੇਸ਼ੱਕ ਲਦਾਖ ਦੇ ਵਿੱਚ ਹੋਏ ਜਾਂ ਸਿੱਕਮ ਨਾਲ ਲੱਗਦੀ ਸਰਹੱਦ ਤੇ ਹੋਏ, ਜਿੱਥੇ ਭਾਰਤ ਵੱਲੋਂ ਤੇਜ਼ੀ ਨਾਲ ਸੜਕਾਂ ਔਰ ਦੂਸਰਾ ਆਪਣਾ ਇਨਫਰਾਸਟ੍ਰਕਚਰ ਡਿਵੈਲਪ ਕੀਤਾ ਜਾ ਰਿਹਾ ਹੈ। ਚਾਈਨਾ ਵੱਲੋਂ ਪ੍ਰੋਟੈਸਟ ਕੀਤਾ ਗਿਆ। ਪਹਿਲੇ ਮੌਕਿਆਂ ਤੇ ਹੁੰਦਾ ਸੀ ਕਿ ਭਾਈ ਉਹ ਬੈਕ ਟਰੈਕ ਕਰ ਜਾਂਦੇ ਸੀ ਜਾਂ ਆਪਸ ਦੇ ਵਿੱਚ, ਜਿਵੇਂ 2015 ਦੇ ਵਿੱਚ ਮੋਦੀ ਵੁਹਾਨ ਗਿਆ, ਉਹਦੀ ਅੰਡਰਸਟੈਂਡਿੰਗ 2018 ਦੇ ਵਿੱਚ ਵੀ ਇਸ ਕਿਸਮ ਦੀ ਜਿਹੜੀ ਲਾਈਨ ਸੀ ਕਿ ਉਹ ਜਿਹੜੀ ਟੈਨਸ਼ਨ ਹੈ ਜਾਂ ਆਪਸ ਦੇ ਵਿੱਚ ਟਕਰਾਅ ਜਾਂ ਖਿਚਾਅ ਹੈ, ਉਸ ਨੂੰ ਕੂਲ ਕਰ ਦਿੱਤਾ ਜਾਂਦਾ ਸੀ ਜਾਂ ਉਹਨੂੰ ਠੰਡਿਆ ਕਰ ਦਿੱਤਾ ਜਾਂਦਾ ਸੀ। ਪਰ ਹੁਣ ਅਸੀਂ ਦੇਖ ਰਹੇ ਹਾਂ ਕਿ ਭਾਰਤ ਨੇ ਉਸ ਇਨਫਰਾਸਟ੍ਰਕਚਰ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ, ਚੱਲ ਰਿਹਾ ਹੈ। ਔਰ ਚਾਈਨਾ ਨੇ ਕੱਲ ਹੀ ਇਹ ਐਲਾਨ ਕੀਤਾ ਹੈ ਕਿ ਉਹਨਾਂ ਦੇ ਜਿਹੜੇ ਸਟੂਡੈਂਟ, ਟੂਰਿਸਟ, ਬਿਜ਼ਨਸਮੈਨ ਇੰਡੀਆ ਦੇ ਵਿੱਚ ਨੇ, ਉਹਨਾਂ ਨੂੰ ਵਾਪਸ ਲਿਆਉਣ ਦੇ ਲਈ ਜਿਹੜਾ ਚਾਈਨਾ ਚਾਰਟਰਡ ਫਲਾਈਟਸ ਦਾ ਜਿਹੜਾ ਉਹ ਸਪੈਸ਼ਲ ਫਲਾਈਟਸ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਔਰ ਉਹਨਾਂ ਨੇ ਸ਼ਾਇਦ 27 ਮਈ ਤੱਕ ਦਾ ਟਾਈਮ ਦਿੱਤਾ ਹੈ ਵੀ ਰਜਿਸਟਰ ਕਰੋ ਔਰ ਅਸੀਂ ਜਿਹੜਾ ਤੁਹਾਨੂੰ ਵਾਪਸ ਲਿਆਂਦੇ ਹਾਂ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਚਾਈਨਾ ਕਾਫੀ ਕਰਟੀਅਸ ਸੀ ਜਦੋਂ ਕਿ ਵੁਹਾਨ ਦੇ ਵਿੱਚ ਫੈਲਿਆ ਔਰ ਭਾਰਤ ਦੇ ਜਿਹੜੇ ਬਹੁਤ ਸਾਰੇ ਸਟੂਡੈਂਟ ਉੱਥੇ ਨੇ ਕਿਉਂਕਿ ਵੁਹਾਨ 'ਚ ਇੰਟਰਨੈਸ਼ਨਲ ਲੈਵਲ ਦੀਆਂ ਯੂਨੀਵਰਸਿਟੀਜ਼ ਨੇ। ਸੋ ਚਾਈਨਾ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਸੀ ਕਿਉਂਕਿ ਭਾਰਤ ਚਾਹੁੰਦਾ ਸੀ ਕਿ ਉਹਨਾਂ ਦੇ ਸਟੂਡੈਂਟ ਵਾਪਸ ਆਉਣ ਔਰ ਉਹਨਾਂ ਨੇ ਫੈਸਿਲਿਟੇਟ ਕੀਤਾ ਕਿ ਉਹ ਵਾਪਸ ਜਾ ਸਕਣ। ਹਾਲਾਂਕਿ ਇਸ ਦੇ ਉਲਟ ਪਾਕਿਸਤਾਨ ਨੇ ਜ਼ਿਆਦਾ ਵਾਈਜ਼ਰ ਫੈਸਲਾ ਲਿਆ ਕਿ ਭਾਈ ਉਹ ਉੱਥੇ ਜ਼ਿਆਦਾ ਸੇਫ ਨੇ ਔਰ ਜੇ ਉਹ ਆਣਗੇ ਉਹਨਾਂ ਦੇ ਨਾਲ ਸਪਰੈਡ ਵੀ ਹੋ ਸਕਦਾ। ਉਹਨਾਂ ਨੂੰ ਅੰਦਾਜ਼ਾ ਸੀ ਕਿ ਚਾਈਨਾ ਦੇ ਵਿੱਚ ਜ਼ਿਆਦਾ ਚੰਗੇ ਢੰਗ ਦੇ ਨਾਲ ਉਹਨਾਂ ਦੀ ਟੇਕ ਕੇਅਰ ਕੀਤੀ ਜਾ ਸਕਦੀ ਹੈ। ਹਾਲਾਂਕਿ ਚੀਨ ਨੇ ਭਾਰਤ ਦੀਆਂ ਵਿਸ਼ੇਸ ਦੇ ਮੁਤਾਬਕ ਐਕਟ ਕੀਤਾ, ਪਰ ਹੁਣ ਆਲ ਆਫ ਏ ਸਡਨ ਕਿਉਂਕਿ ਹੁਣ ਤਾਂ
ਚਾਈਨਾ ਬਿਲਕੁਲ ਜਿਹੜਾ ਉਹ ਇਸ ਤੋਂ ਮੁਕਤ ਹੈ, ਔਰ ਭਾਰਤ ਦੇ ਵਿੱਚ ਜੇ ਉਹਨਾਂ ਦੇ ਸਟੂਡੈਂਟ, ਬਿਜ਼ਨਸਮੈਨ, ਟੂਰਿਸਟ ਨੇ, ਸੋ ਜ਼ਾਹਰ ਹੈ ਕਿ ਭਾਰਤ 'ਚ ਵੀ ਲਾਕਡਾਊਨ ਖੁੱਲ੍ਹਣ ਦੀਆਂ ਤਿਆਰੀਆਂ ਹੋ ਰਹੀਆਂ। ਪਰ ਇਸ ਵੇਲੇ ਚਾਈਨਾ ਦਾ ਇਹ ਫੈਸਲਾ ਕਿ ਉਹਨਾਂ ਨੂੰ ਵਾਪਸ ਲਿਆਂਦਾ ਜਾਏ, ਇਹ ਇਸ ਗੱਲ ਦੀ ਇੰਡੀਕੇਸ਼ਨ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਬਦਤਰ ਹੋਣ ਜਾ ਰਹੇ ਨੇ। ਔਰ ਮੈਂ ਇਹਨਾਂ ਨੁਕਤਿਆਂ ਦੇ ਉੱਤੇ ਗੱਲ ਕਰਨ ਤੋਂ ਪਹਿਲਾਂ ਜਿਹੜੀ ਗੱਲ ਨੇ ਫਾਈਨਲੀ ਮੈਨੂੰ ਅੱਜ ਦਾ ਜਿਹੜਾ ਇਹ ਸਾਡਾ ਓਪਨਿੰਗ ਸੈਗਮੈਂਟ ਹੈ ਅਸੀਂ ਇਸ ਦੇ ਨਾਲ ਜੋੜਿਆ, ਕਿਉਂਕਿ ਜ਼ਾਹਰ ਹੈ ਹਾਲਾਂ ਕੁਛ ਦੇਰ ਤੋਂ ਸਾਡੇ ਦਰਸ਼ਕ ਵੀ ਕਹਿ ਰਹੇ ਸੀ ਜੀ ਕਿ ਹੁਣ ਜਿਹੜਾ ਕੋਵਿਡ ਵਾਲੀ ਗੱਲ ਬਹੁਤੀ ਨਾ ਕਰੋ, ਖੌਫ ਆਉਂਦਾ ਹੈ। ਪਰ ਵੈਸੇ ਵੀ ਚਲੋ ਇੱਕ ਪੋਜ਼ਿਟਿਵ ਗੱਲ ਹੈ, ਬਹੁਤ ਸਾਰੀਆਂ ਥਾਵਾਂ ਤੇ ਇਹਦੇ ਹਵਾਲੇ ਨਾਲ ਸਿਚੁਏਸ਼ਨ ਬੈਟਰ ਹੋ ਰਹੀ ਹੈ। ਹਾਲਾਂਕਿ ਜਦੋਂ ਕਿ ਇਹ ਹੁਣ ਖੁੱਲ੍ਹ ਜਿੱਥੇ ਮਿਲੀ ਹੈ ਬੀਚਿਸ ਦੇ ਉੱਤੇ, ਦੂਸਰੇ ਇਵੇਂ ਲੋਕ ਬੈਠੇ ਨੇ ਜਿਵੇਂ ਕੁਝ ਹੋਇਆ ਹੀ ਨਹੀਂ ਲੱਗਦਾ। ਔਰ ਉਹਦਾ ਨਤੀਜਾ ਹੈ ਕਿ ਕੇਸਿਸ ਵਾਪਸ, ਜਿਵੇਂ ਕੈਨੇਡਾ ਦੇ ਹਵਾਲੇ ਨਾਲ ਵੀ ਓਨਟਾਰੀਓ ਦੇ ਵਿੱਚ ਵੀ ਇਹ ਡਿਸਟਰਬਡ ਰੁਝਾਨ ਦੇਖਣ ਚ ਆਇਆ, ਇੰਗਲੈਂਡ ਦੇ ਹਵਾਲੇ ਨਾਲ ਵੀ ਆਇਆ। ਔਰ ਅਸੀਂ ਇਹ ਦੇਖ ਰਹੇ ਹਾਂ ਕਿ ਜਿੱਥੇ ਖੁੱਲ੍ਹ ਮਿਲੀ ਆ ਉੱਥੇ ਕੇਸਿਸ ਵਾਪਸ ਆ ਰਹੇ ਨੇ, ਕਿਉਂਕਿ ਜਿਹੜੀ ਸੋਸ਼ਲ ਡਿਸਟੈਂਸਿੰਗ ਹੈ ਉਹ ਇੰਪੋਰਟੈਂਟ ਪਾਰਟ ਹੈ, ਉਹ ਟ੍ਰੀਟਮੈਂਟ ਨਹੀਂ ਹੈ, ਸਪਰੈਡ ਨੂੰ ਰੋਕਦਾ। ਪਰ ਜੇ ਇਸ ਦੀ ਖੁੱਲ੍ਹ ਹੁੰਦੀ ਹੈ, ਸੋ ਅਸੀਂ ਦੂਸਰੇ ਸੈਗਮੈਂਟ ਦੇ ਵਿੱਚ ਇਸ ਵਿਸ਼ੇ ਦੇ ਉੱਤੇ ਵੀ, ਔਰ ਕਿਵੇਂ ਇਸ ਵੇਲੇ ਕਲੋਰੋਕੁਇਨ ਜਾਂ ਹਾਈਡਰੋਕਲੋਰੋਕੁਇਨ ਜਿਹੜੀ ਹੈ ਉਹ ਆਪਣੇ ਆਪ ਦੇ ਵਿੱਚ ਹੀ ਇੱਕ ਪ੍ਰੋਕਸੀ ਵਾਰ ਦਾ ਹਥਿਆਰ ਬਣ ਗਿਆ, ਇਸ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਪਰ ਜਿਹੜੀ ਅੱਜ ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਨੇ, ਜਿੱਥੇ ਉਹਨਾਂ ਦਾ ਖਾਸ ਤੌਰ ਦੇ ਉੱਤੇ ਪਲੈਨਰੀ ਮੀਟਿੰਗ ਹੋ ਰਹੀ ਸੀ, ਉਹਨਾਂ ਦੀ ਜਿਹੜੀ ਆਰਮੀ ਹੈ ਜਿਸ ਨੂੰ ਲੈ ਕੇ PLA ਪੀਪਲਸ ਲਿਬਰੇਸ਼ਨ ਆਰਮੀ, ਉਹਦੇ ਜਿਹੜੀ ਉਹਨਾਂ ਨੇ ਐਕਸਪਲਿਸਿਟ ਗੱਲ ਕਹੀ, ਜਿਹੜਾ ਮੈਂ ਕਿਹਾ ਕਿ ਵੀ ਚਾਈਨੀਜ਼ ਸਟਾਈਲ ਦੇ ਇਹ ਉਲਟ ਹੈ, ਯਾਨੀ ਕਿ ਜਦੋਂ ਜੇ ਅੰਡਰਸਟੇਟਮੈਂਟ ਵੀ ਉਹ ਨਹੀਂ ਦਿੰਦੇ ਤੇ ਖੁੱਲ ਕੇ ਕਹਿਣਾ। ਔਰ ਈਵਨ ਭਾਰਤੀ ਮੀਡੀਆ ਨੇ ਵੀ ਇਸ ਦੀ ਸੀਰੀਅਸਨੈਸ ਨੂੰ ਸਮਝਿਆ ਔਰ ਹੈਡਲਾਈਨ ਇਹ ਦਿੱਤੀ ਹੈ, ਸਕੇਲ ਆਫ ਬੈਟਲ ਪ੍ਰੀਪੇਅਰਡਨੈਸ ਸ਼ੀ ਟੈਲਸ ਚਾਈਨੀਜ਼ ਮਿਲਟਰੀ। ਔਰ ਨਾਲ ਹੀ ਉਹਨਾਂ ਨੇ ਕਿਹਾ ਕਮੈਂਟਸ ਕਮ ਇਨ ਦਾ ਬੈਕਡ੍ਰੌਪ ਆਫ ਨੀਅਰਲੀ 20 days ਸਟੈਂਡ ਆਫ ਬਿਟਵੀਨ ਇੰਡੀਆ ਐਂਡ ਚਾਈਨਾ ਐਟ ਲਾਈਨ ਆਫ ਕੰਟਰੋਲ। ਹੁਣ 20 ਦਿਨਾਂ ਤੋਂ ਸਟੈਂਡ ਆਫ ਚੱਲ ਰਿਹਾ ਹੈ। ਔਰ ਅਸੀਂ ਇਹ ਡਿਸਕਸ ਵੀ ਕੀਤਾ ਸੀ ਕਿ ਪਹਿਲਾ ਜਿਹਦੇ ਚ 5000 ਚਾਈਨੀਜ਼ ਸੋਲਜਰ ਸ਼ਾਮਲ ਹੋਏ, ਜਿਹੜਾ ਪਹਿਲਾ ਬਾਊਟ ਸੀ ਭਾਰਤ ਦੇ ਨਾਲ, ਪੱਥਰ ਔਰ ਜਿਹੜੇ ਡੰਡੇ ਵੀ ਚੱਲੇ। ਔਰ ਉਸ ਤੋਂ ਬਾਅਦ ਇਹ ਵੀ ਸਾਹਮਣੇ ਆਇਆ ਵੀ 90 ਤੋਂ ਜ਼ਿਆਦਾ ਜਿਹੜੇ ਭਾਰਤੀ ਸੋਲਜਰ ਨੇ ਉਹ ਸੀਰੀਅਸਲੀ ਜ਼ਖਮੀ ਹੋਏ, ਜਿਨ੍ਹਾਂ ਨੂੰ ਜਿਹੜਾ ਫਲਾਈ ਕਰਕੇ ਲੇਹ ਔਰ ਚੰਡੀ ਮੰਦਰ ਜਿਹੜਾ ਚੰਡੀਗੜ੍ਹ ਦੇ ਨੇੜੇ ਹੈ ਔਰ ਦਿੱਲੀ ਦੇ ਹਸਪਤਾਲਾਂ 'ਚ ਫਲਾਈ ਕਰਵਾਇਆ ਗਿਆ। ਸੋ ਜ਼ਾਹਰ ਹੈ ਕਿ ਇਹ ਕੋਈ ਛੋਟਾ, ਜਿਵੇਂ ਭਾਰਤ ਪਾਕਿਸਤਾਨ ਦੇ ਉੱਤੇ ਲਾਈਨ ਆਫ ਕੰਟਰੋਲ ਤੇ ਬਹੁਤ ਵਾਰ ਜਿਹੜੀ ਗੋਲਾਬਾਰੀ ਹੁੰਦੀ ਹੈ ਉਹਦੇ 'ਚ ਇੰਨਾ ਕੁ ਨੰਬਰ ਆਏਗਾ ਕਿ ਭਾਈ ਉਧਰ 2 ਸਿਵਿਲੀਅਨ ਮਾਰੇ ਗਏ ਜਾਂ ਵੱਧ ਤੋਂ ਵੱਧ 2 ਫੌਜੀ ਇੱਧਰ ਮਾਰੇ ਗਏ ਜਾਂ ਇੱਕ ਉਧਰ ਮਾਰਿਆ ਗਿਆ। ਪਰ ਜੇ 90 ਤੋਂ ਜ਼ਿਆਦਾ ਉਸ ਸੀਰੀਅਸ ਹਾਲਤ 'ਚ ਨੇ ਕਿ ਉਹਨਾਂ ਨੂੰ ਮੇਨ ਕਮਾਂਡ ਦੇ ਉਹਨਾਂ ਦੇ ਹਸਪੀਟਲਸ ਦੇ ਵਿੱਚ ਮੂਵ ਕੀਤਾ ਗਿਆ, ਤੇ ਇਹ ਸਿਰਫ ਇੱਕ ਸਿੰਪਲ ਬਾਊਟ ਨਹੀਂ ਸੀ। ਔਰ ਇਹਨਾਂ ਨੇ ਇਸ ਕਿਹਾ ਕਿ 20 ਦਿਨ ਤੋਂ ਇਹ ਹਾਲਾਤ ਬਣੇ ਹੋਏ ਨੇ। ਔਰ ਹੁਣ ਜਦੋਂ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ, ਔਰ ਇਸ ਗੱਲ ਦਾ ਧਿਆਨ ਰਹੇ ਕਿ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਨੇ ਪਿਛਲੇ ਪੀਰੀਅਡ ਦੇ ਵਿੱਚ ਕਮਿਊਨਿਸਟ ਪਾਰਟੀ ਦੇ ਕਨਸਟੀਟਿਊਸ਼ਨ ਦੇ ਵਿੱਚ ਅਮੈਂਡਮੈਂਟ ਕਰਾ ਕੇ ਔਰ ਆਪਣੇ ਜਿਹੜਾ ਸਿਸਟਮ ਹੈ ਪੋਲੀਟੀਕਲ ਕੰਟਰੀ ਦਾ, ਉਹਦੇ ਮੁਤਾਬਕ ਉਹ ਲਾਈਫ ਟਾਈਮ ਪ੍ਰੈਜ਼ੀਡੈਂਟ ਨੇ। ਇਹ ਨਹੀਂ ਹੈ ਕਿ ਵੀ ਭਾਰਤ ਦੇ ਵਿੱਚ ਹੁੰਦਾ ਜੀ ਹੁਣ ਮੋਦੀ ਹੈ ਦੁਬਾਰਾ ਬਣ ਗਿਆ, ਕੌਣ ਅੱਗੋਂ ਬਣੇਗਾ, ਨਹੀਂ ਬਣ, ਕੌਣ ਆਏਗਾ। ਸੋ ਚਾਈਨਾ ਦੇ ਵਿੱਚ ਲਾਈਨ ਆਫ ਕਮਾਂਡ ਵੀ ਬਿਲਕੁਲ ਕਲੀਅਰ ਹੈ ਔਰ ਸ਼ੀ ਜਿਨਪਿੰਗ ਫਿਜ਼ੀਕਲੀ ਬਿਲਕੁਲ ਫਿਟ ਔਰ ਲਾਈਫ ਟਰਮ ਪ੍ਰੈਜ਼ੀਡੈਂਟ ਨੇ। ਸੋ ਉਹਨਾਂ ਨੂੰ ਵੀ ਇਹ ਪਤਾ ਹੈ ਕਿ ਵੀ ਜੋ ਉਹਨਾਂ ਨੇ ਹੁਣ ਕਰਨਾ ਹੈ, ਮੁਲਕ ਉਹਨਾਂ ਦੇ ਵੱਲ ਦੇਖ ਰਿਹਾ। ਔਰ ਵੈਸੇ ਵੀ ਚਾਈਨੀਜ਼ ਸਿਵਲਾਈਜੇਸ਼ਨ ਦੇ ਵਿੱਚ ਇੱਕ ਪਾਰਟ, ਈਵਨ ਜਦੋਂ ਉੱਥੇ ਇਹ ਕਮਿਊਨਿਜ਼ਮ ਤਾਂ 20ਵੀਂ ਸਦੀ ਦੇ ਵਿੱਚ ਆਇਆ, ਪਰ ਜੇ ਤੁਸੀਂ ਬਹੁਤ ਪੁਰਾਣਾ ਚਾਈਨਾ ਦਾ, ਜਿੱਥੇ ਕਨਫਿਊਸ਼ੀਅਸ ਵਰਗੇ ਥਿੰਕਰ ਹੋਏ, ਜਿਹੜਾ ਬੁੱਧ ਤੋਂ ਵੀ ਪਹਿਲਾਂ, ਹਾਲਾ ਚੀਨ ਦੇ ਉੱਤੇ ਬੁੱਧ ਧਰਮ ਦਾ ਕਾਫੀ ਇੰਪੈਕਟ ਹੋਇਆ, ਕਮਿਊਨਿਜ਼ਮ ਨੇ ਤਾਂ ਸਾਰਾ ਜਿਹੜਾ ਉਹ ਰੋਲ ਬੈਕ ਕਰ ਦਿੱਤਾ ਹੈ। ਪਰ ਫਿਰ ਵੀ ਜਿਹੜਾ ਕਿਸੇ ਮਾਸ਼ਰੇ ਦੇ ਵਿੱਚ, ਕਿਸੇ ਸੁਸਾਇਟੀ 'ਚ ਜਿਹੜੇ ਥਾਟਸ ਦੀ ਕੰਟੀਨਿਊਟੀ ਹੁੰਦੀ ਹੈ ਔਰ ਉਹਦਾ ਇੰਪੈਕਟ ਹਮੇਸ਼ਾ ਰਹਿੰਦਾ ਹੈ। ਹੁਣ ਬੇਸ਼ੱਕ ਅਸੀਂ ਜਿਵੇਂ ਜੇ ਪੰਜਾਬ ਦੀ ਧਰਤੀ ਦੇ ਹਵਾਲੇ ਨਾਲ ਗੱਲ ਕਰੀਏ, ਬੇਸ਼ੱਕ ਅੱਡ-ਅੱਡ ਮਜ਼ਹਬ ਨੇ, ਅੱਡ-ਅੱਡ ਹੋਰ ਵੀ ਸਕੂਲ ਆਫ ਥਾਟ ਰਹੇ ਨੇ, ਪਰ ਜੇ 4-5 ਹਜ਼ਾਰ ਸਾਲ ਦੀ ਪੰਜਾਬ ਦੀ ਸਿਵਲਾਈਜੇਸ਼ਨ ਤੋਂ ਹੁਣ ਤੱਕ
ਜੇ ਸਾਡੀ ਧਰਤੀ ਦੇ ਉੱਤੇ ਜਿੱਥੇ ਕਿ ਫਕੀਰ, ਸੂਫੀ, ਗੁਰੂ ਸਾਹਿਬਾਨ ਔਰ ਭਗਤ ਜਨ ਔਰ ਕਾਮਨ ਵਿਜ਼ਡਮ ਜਿਹੜੀ ਹੈ ਆਮ ਕਿਰਤੀ ਦੀ ਰਹੀ ਹੈ, ਤੇ ਉਹ ਤੁਹਾਨੂੰ ਉਸ ਮਾਸ਼ਰੇ ਦਾ ਸਿੱਖ ਹੋਏ, ਹਿੰਦੂ ਹੋਏ, ਮੁਸਲਮਾਨ ਹੋਏ, ਉਹਨਾਂ ਦੇ ਵਿੱਚ ਉਹ ਵਿਜ਼ਡਮ ਜਾਂ ਉਹ ਜਿਹੜੀ ਕਾਮਨ ਸੈਂਸ ਉਸ ਚੋਂ ਕ੍ਰੀਏਟ ਹੁੰਦੀ ਹੈ, ਤੁਹਾਡੀ ਤਹਿਜ਼ੀਬ ਚੋਂ ਉਹ ਨਜ਼ਰ ਆਉਂਦੀ ਹੈ। ਸੋ ਚਾਈਨੀਜ਼ ਸਿਵਲਾਈਜੇਸ਼ਨ ਦਾ ਇੱਕ ਪਾਰਟ ਜਿਹੜਾ ਉਹਨਾਂ ਦੀ ਤਹਿਜ਼ੀਬ ਦਾ, ਉਸ ਦੇ ਵਿੱਚ ਓਬੀਡੀਐਂਸ ਹੈ, ਓਬੀਡੀਐਂਸ ਟੂ ਦਾ ਅਥਾਰਟੀ, ਕਿ ਜਿਹੜਾ ਹਾਕਮ ਹੈ ਉਸ ਨੂੰ ਜਿਹੜਾ ਹੈ ਉਸ ਨੂੰ ਮੰਨਣਾ, ਉਸ ਦੇ ਹੁਕਮ ਦੀ ਪਾਲਣਾ ਕਰਨਾ। ਜਾਪਾਨ ਦੇ ਅੰਦਰ, ਜਾਪਾਨ 'ਚ ਵੀ ਅਸੀਂ ਦੇਖਦੇ ਹਾਂ ਕਿ ਉਹਨਾਂ ਦੀ ਜਦੋਂ ਅਸੀਂ ਤਹਿਜ਼ੀਬ ਜਾਂ ਸੁਸਾਇਟੀ ਦੀ ਗੱਲ ਕਰਦੇ ਹਾਂ, ਅਕਸਰ ਮੈਂ ਇੱਕ ਉਹਨਾਂ ਦੇ ਉਸ ਸੋਲਜਰ ਦੀ ਜਿਹੜੀ ਕਹਾਣੀ ਜਿੱਤੇ ਫਿਲਮਾਂ ਵੀ ਬਣੀਆਂ ਨੇ, ਜਿਹੜਾ ਸ਼ਾਇਦ ਸੈਕੰਡ ਵਰਲਡ ਵਾਰ ਦੇ ਵੇਲੇ ਕਿਸੇ ਡੂੰਘੇ ਜੰਗਲ ਦੇ ਵਿੱਚ ਉਤਰ ਗਿਆ ਔਰ ਉਹ ਕਈ ਸਾਲਾਂ ਬਾਅਦ ਉੱਥੇ ਹੀ ਰਿਹਾ, ਜੰਗਲ 'ਚ ਜਾਨਵਰ ਮਾਰ ਕੇ ਖਾ ਲੈਣੇ, ਸਰਵਾਈਵ ਕਰਨਾ, ਔਰ ਉਹਨੂੰ ਬਾਅਦ ਦੇ ਵਿੱਚ ਕਿਸੇ ਨੇ ਸਪੌਟ ਕੀਤਾ ਉੱਤੋਂ, ਉਹਨਾਂ ਨੇ ਦੇਖਿਆ ਬੰਦਾ 30 ਸਾਲ ਹੋ ਗਏ ਸੀ ਸੈਕੰਡ ਵਰਲਡ ਵਾਰ ਖਤਮ ਹੋਇਆ ਵੀ, ਔਰ ਜਦੋਂ ਉਹਨੂੰ ਘੇਰ ਕੇ ਕਿਹਾ ਗਿਆ ਕਿ ਬਈ ਤੂੰ ਹਥਿਆਰ ਰੱਖ ਦੇ, ਜੰਗ ਤਾਂ ਖਤਮ ਹੋ ਗਿਆ, 30 ਸਾਲ ਹੋ ਗਏ ਨੇ, ਉਹਨੇ ਕਿਹਾ ਨਹੀਂ, ਉਹਨੇ ਕਿਹਾ ਕਿ ਵੀ ਜਦੋਂ ਤੱਕ ਬਾਦਸ਼ਾਹ ਮੈਨੂੰ ਹੁਕਮ ਨਹੀਂ ਕਰ, ਕਿਉਂਕਿ ਐਮਪਰਰ ਨੇ ਜੰਗ ਦਾ ਐਲਾਨ ਕੀਤਾ ਸੀ, ਮੈਂ ਜਿਹੜਾ ਉਹ ਨਹੀਂ ਰੱਖ ਸਕਦਾ। ਬਾਅਦ ਚੋਂ ਇੱਕ ਹੀਰੋ ਬਣਿਆ, ਜਾਪਾਨ 'ਚ ਗਿਆ, ਪਰ ਮੈਂ ਗੱਲ ਕਰ ਰਿਹਾ ਅਥਾਰਟੀ ਦੀ, ਔਰ ਇਸੇ ਲਈ ਜਾਪਾਨ ਬੇਸ਼ੱਕ ਬੁਰੀ ਤਰ੍ਹਾਂ ਡਿਫੀਟ ਹੋਇਆ ਇਹ ਸਾਰੇ 'ਚ, ਉਹਨਾਂ ਦੇ 2 ਸ਼ਹਿਰਾਂ 'ਚ ਹੀਰੋਸ਼ੀਮਾ, ਨਾਗਾਸਾਕੀ ਤੇ ਐਟਮ ਬੰਬ ਵੀ ਡਿੱਗੇ, ਪਰ ਜਦੋਂ ਉਹਨਾਂ ਨੇ ਟ੍ਰੀਟੀ ਸਾਈਨ ਕੀਤੀ ਸਰੈਂਡਰ ਦੀ, ਜਰਮਨ ਦੇ ਨਾਲ ਤਾਂ ਕੋਈ ਹੋਇਆ ਨਹੀਂ, ਉਹਨਾਂ ਨੇ ਤਾਂ ਬਿਲਕੁਲ ਜਿਉਂ ਹੀ ਰਸ਼ੀਆ 'ਚ ਡਿਫੀਟ ਹੋਈ ਉਹਨਾਂ ਨੇ ਸਰੈਂਡਰ ਕਰ ਦਿੱਤਾ, ਪਰ ਜਾਪਾਨ ਨੇ ਜਿਹੜੀ ਆ ਪ੍ਰੋਪਰ ਸਰੈਂਡਰ ਟ੍ਰੀਟੀ ਸਾਈਨ ਕੀਤੀ। ਉਹਦਾ ਇੱਕ ਹਿੱਸਾ ਸੀ ਕਿ ਉਹਨਾਂ ਦਾ ਐਮਪਰਰ ਉਵੇਂ ਹੀ ਰਹੇਗਾ ਔਰ ਐਮਪਰਰ ਨੂੰ ਕੋਈ ਵੀ ਜੰਗੀ ਅਪਰਾਧ ਦੇ ਵਿੱਚ ਦੋਸ਼ੀ ਨਹੀਂ ਬਣਾਇਆ ਜਾਏਗਾ। ਅੱਜ ਵੀ ਜਿਹੜਾ ਉਹ ਐਮਪਰਰ ਦੀ ਉਹਨਾਂ ਦੀ ਇੰਸਟੀਟਿਊਸ਼ਨ, ਕਿਉਂਕਿ ਉਹਨਾਂ ਦੇ ਕਲਚਰ ਦੇ ਵਿੱਚ ਵੀ ਅਥਾਰਟੀ ਦੇ ਆਰਡਰ ਨੂੰ ਮੰਨਣਾ। ਔਰ ਮੈਂ ਇਹ ਇਸ ਲਈ ਕਹਿ ਰਿਹਾ ਕਿ ਭਾਰਤ ਦੇ ਹਵਾਲੇ ਨਾਲ ਜੇ ਦੇਖਣਾ ਹੋਏ, ਉੱਥੇ ਤਾਂ ਭਾਂਤ-ਭਾਂਤ ਦੀਆਂ ਆਵਾਜ਼ਾਂ ਨੇ, ਕਿਵੇਂ ਉਹਨਾਂ ਨੇ ਸੁਸਾਇਟੀ ਨੂੰ ਫਰਦਰ ਡਿਵਾਈਡ ਕਰ ਦਿੱਤਾ ਹੈ ਹਿੰਦੂਤਵਾ ਦੇ ਏਜੰਡੇ ਦੇ ਥੱਲੇ, ਕਿਵੇਂ ਇਵਨ ਗਰੀਬ ਮਜ਼ਦੂਰ ਸਧਾਰਨ ਲੋਕ ਇਸ ਪੀਰੀਅਡ ਦੇ ਵਿੱਚ ਜਿਨ੍ਹਾਂ ਨੂੰ ਕੋਈ ਹਿਫਾਜ਼ਤ ਜਾਂ ਉਹਨਾਂ ਦੀਆਂ ਲੋੜਾਂ ਦੀ ਪੂਰਤੀ ਨਹੀਂ ਹੋਈ, ਉਹ ਐਲੀਨੇਟ ਨੇ। ਇਹੀ ਹਾਲ ਭਾਰਤੀ ਫੌਜ ਦੇ ਹਵਾਲੇ ਦੇ ਨਾਲ ਵੀ ਹੈ, ਔਰ ਭਾਰਤੀ ਫੌਜ ਦਾ ਇੱਕ ਖਾਸ ਹਿੱਸਾ ਜਿਹੜਾ ਕਿ ਗੁਰਖਾ ਰੈਜੀਮੈਂਟਸ ਦੇ ਨਾਲ ਜੁੜਿਆ ਹੋਇਆ, ਜੋ ਨੇਪਾਲ ਦੇ ਨਾਲ ਇਹਨਾਂ ਨੇ ਕੀਤਾ, ਇਹ ਕੀਤਾ ਤੇ ਰਾਜੀਵ ਗਾਂਧੀ ਨੇ ਵੀ ਸੀ 1985-86 ਦੇ ਪੀਰੀਅਡ, ਜਦੋਂ ਨੇਪਾਲ ਦੇ ਨਾਲ ਉਹਨਾਂ ਦਾ ਇਕਨੋਮਿਕਲ ਬਲੌਕੇਡ ਕਰਕੇ ਉਹਨਾਂ ਨੂੰ ਜਿਹੜਾ ਉਹ ਸਬਕ ਸਿਖਾਉਣ ਦੀ ਕੋਸ਼ਿਸ਼ ਕੀਤੀ ਸੀ। 2015 ਚ ਇਹੀ ਕਹਾਣੀ ਮੋਦੀ ਨੇ, ਕਿਉਂਕਿ ਨੇਪਾਲੀਆਂ ਨੇ ਆਪਣੇ ਕਨਸਟੀਟਿਊਸ਼ਨ ਤੋਂ ਹਿੰਦੂ ਨੇਸ਼ਨ ਕੱਢ ਦਿੱਤਾ ਸੀ ਔਰ ਉਹਦੇ ਲਈ ਦਬਾਅ ਬਣਾ ਰਹੇ ਸੀ। ਸੋ ਮੈਂ ਸਮਝਦਾ ਵੀ ਸਿੱਖ ਜਿਨ੍ਹਾਂ ਦੇ ਸਭ ਤੋਂ ਪਵਿੱਤਰ ਮੁਕੱਦਸ ਮੁਕਾਮ ਦੇ ਉੱਤੇ ਹਰਮੰਦਰ ਸਾਹਿਬ, ਅੰਮ੍ਰਿਤਸਰ ਔਰ 37 ਇਤਿਹਾਸਕ ਗੁਰਦੁਆਰਿਆਂ ਨੇ ਭਾਰਤ ਨੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ, ਇਹ ਤਾਂ ਵੈਸੇ ਹੀ ਐਲੀਨੇਟ ਨੇ ਔਰ ਦੁਨੀਆ ਔਰ ਜਿਵੇਂ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਕੀਤੀ। ਲੇਕਿਨ ਗੋਰਖੇ ਜਿਹੜੇ ਨੇ ਉਹ ਵੀ ਜਿਨ੍ਹਾਂ ਦੀ ਇੱਕ ਵੱਡੀ ਕੰਟਰੀਬਿਊਸ਼ਨ ਫੌਜ ਦੇ ਵਿੱਚ ਹੈ, ਔਰ ਵੈਸੇ ਵੀ ਭਾਰਤ ਦੇ ਵਿੱਚ ਉਹ ਗੋਰਖਾਲੈਂਡ ਹੋਏ, ਨੇਪਾਲ ਦੇ ਵਿੱਚ ਜਾਂ ਦਾਰਜੀਲਿੰਗ ਹੋਏ, ਉੱਤਰਾਖੰਡ ਦੇ ਵਿੱਚ ਜਾਂ ਧਰਮਸ਼ਾਲਾ ਹੋਏ, ਹਿਮਾਚਲ ਦੇ ਵਿੱਚ ਵੱਡੀ ਗਿਣਤੀ ਜਿਹੜੇ ਗੋਰਖਾ ਮੂਲ ਦੇ ਲੋਕ ਨੇ ਉਹ ਉੱਥੋਂ ਦੇ ਰੈਜ਼ੀਡੈਂਟ ਵੀ ਨੇ। ਸੋ ਇੱਕ ਸੁਸਾਇਟੀ ਦਾ ਅਹਿਮ ਹਿੱਸਾ ਉਹ ਐਲੀਨੇਟ ਕੀਤਾ ਹੈ, ਗਰੀਬ ਐਲੀਨੇਟ ਕੀਤੇ ਨੇ। ਮੈਂ ਤਾਂ ਭਵਿੱਖ ਦੇ ਟਕਰਾਅ ਨੂੰ ਦੇਖ ਰਿਹਾ ਕਿ ਦੂਸਰੇ ਪਾਸੇ ਇਸ ਵੇਲੇ ਚਾਈਨਾ ਜਿਹੜਾ ਇਕਨੋਮਿਕਲੀ ਬੈਸਟ ਫਾਰਮ 'ਚ ਹੈ, ਜਿਹਨੇ ਵੁਹਾਨ ਦਾ ਜਿਹੜਾ ਉਹਨੂੰ ਸਪਿਲ ਓਵਰ ਨਹੀਂ ਹੋਣ ਦਿੱਤਾ, ਉਹਨੂੰ ਕੰਟਰੋਲ ਕੀਤਾ ਹੈ, ਔਰ ਉਸ ਪੋਜੀਸ਼ਨ 'ਚ ਹੈ ਕਿ ਉਹ ਵਰਲਡ ਹੈਲਥ ਆਰਗੇਨਾਈਜੇਸ਼ਨ ਨੂੰ ਵੀ $2 ਬਿਲੀਅਨ ਉਹਨੇ ਕਿਹਾ ਜੀ ਜਿਹੜੇ ਗਰੀਬ ਦੇਸ਼ ਨੇ ਕੋਵਿਡ-19 ਦੇ ਇਸ ਚੋਂ ਸਫਰ ਕਰ ਰਹੇ ਉਹਨਾਂ ਦੇ ਲਈ। ਔਰ ਅਸੀਂ ਅਫਰੀਕਾ ਦੂਸਰੀਆਂ ਥਾਵਾਂ ਤੇ ਦੇਖਦੇ ਔਰ 2 ਮਿਲੀਅਨ ਤੋਂ ਵੱਧ ਕੇ ਉਹਨਾਂ ਦੀ ਸਟਰੋਂਗ ਆਰਮੀ ਔਰ ਵੈਲ ਇਨਫਾਰਮ ਨੇ। ਸੋ ਜੇ ਉਹਨਾਂ ਦਾ ਪ੍ਰੈਜ਼ੀਡੈਂਟ ਜਿਹੜਾ ਲਾਈਫ ਟਾਈਮ ਪ੍ਰੈਜ਼ੀਡੈਂਟ ਹੈ ਉਹ ਆਪਣੀ ਫੌਜ ਨੂੰ ਇਹ ਗੱਲ ਕਹਿੰਦਾ ਹੈ ਕਿ ਵੀ ਸਕੇਲ ਅਪ ਬੈਟਲ ਪ੍ਰੀਪੇਅਰਡਨੈਸ, ਕਿ ਹੁਣ ਤੁਸੀਂ ਜਿਸ ਮੋੜ ਚੋਂ ਉਹ ਤੋਂ ਵੀ ਤਾਂ ਜਾਓ, ਜੰਗ ਦੇ ਲਈ ਜਿਹੜਾ ਉਹ ਆਪਣੇ ਆਪ ਨੂੰ ਤਿਆਰ ਕਰੋ। ਤੇ ਉਹਦੇ ਚ ਕਿਉਂਕਿ ਉੱਥੋਂ ਦਾ ਸਿਸਟਮ ਇਸ ਕਿਸਮ ਦਾ, ਉਹ ਪ੍ਰੈਜ਼ੀਡੈਂਟ ਵੀ ਹੈ ਤੇ ਜਿਹੜੀ ਮੋਸਟ ਪਾਵਰਫੁਲ ਉੱਥੇ ਪਾਰਟੀ ਹੈ ਕਮਿਊਨਿਸਟ ਪਾਰਟੀ, ਉਹਦਾ ਉਹ ਜਨਰਲ ਸੈਕਟਰੀ ਵੀ ਹੈ, ਔਰ ਉਹਨਾਂ ਨੇ ਜ਼ਾਹਰ ਹੈ 2 ਮਿਲੀਅਨ ਸਟਰੋਂਗ ਆਰਮੀ ਹੈ, ਔਰ ਜੇ ਤੁਸੀਂ ਉਹਦੇ ਨਾਲ ਪੁਲਿਸ ਔਰ ਦੂਜੇ ਤੀਜੇ ਹੋਰ ਮਿਲਾ ਲਓ
ਤੇ ਇਹ ਗਿਣਤੀ ਕਾਫੀ ਹੋਰ ਵੀ ਵੱਧ ਜਾਂਦੀ ਹੈ। ਔਰ ਪੀਪਲ ਲਿਬਰੇਸ਼ਨ ਆਰਮੀ ਔਰ ਪੀਪਲਸ ਆਰਮਡ ਪੁਲਿਸ ਫੋਰਸ ਉਹਨਾਂ ਦਾ ਇਕੱਠ ਸੀ ਔਰ ਉਹਦੇ ਚ ਉਹਨਾਂ ਨੇ ਕਿ ਸ਼ੀ ਆਰਡਰਡ ਦਾ ਮਿਲਟਰੀ ਟੂ ਥਿੰਕ ਅਬਾਊਟ ਵਰਸਟ ਕੇਸ ਸਿਨੈਰੀਓਜ਼। ਉਹਨਾਂ ਨੇ ਕਿਹਾ ਜੀ ਸੋਚੋ ਕਿ ਸਭ ਤੋਂ ਮਾੜਾ ਕੀ ਹੋ ਸਕਦਾ ਹੈ। ਸਕੇਲ ਅਪ ਟ੍ਰੇਨਿੰਗ ਐਂਡ ਬੈਟਲ ਪ੍ਰੀਪੇਅਰਡਨੈਸ, ਆਪਣੇ ਆਪ ਨੂੰ ਜੰਗ ਲਈ ਤਿਆਰ ਕਰਨ ਚ ਆਪਣੀਆਂ ਤਿਆਰੀਆਂ ਨੂੰ ਹੋਰ ਬੁਲੰਦ ਕਰੋ। ਪ੍ਰੋਮਪਟਲੀ ਐਂਡ ਇਫੈਕਟਿਵਲੀ ਡੀਲ ਵਿਦ ਆਲ ਸੋਰਟਸ ਆਫ ਕੰਪਲੈਕਸ ਸਿਚੁਏਸ਼ਨਸ, ਇਹ ਦੇਖੋ ਕਿ ਜਿਹੜੀ ਸਿਚੁਏਸ਼ਨ ਕੰਪਲੈਕਸ ਹੈ ਉਹਦੇ ਨਾਲ ਤੁਸੀਂ ਕਿਵੇਂ ਹਰ ਹੀਲੇ ਔਰ ਕਿਹੜੇ ਐਂਗਲਸ ਤੋਂ ਡੀਲ ਕਰਨਾ ਹੈ। ਐਂਡ ਰੈਜ਼ੋਲਿਊਟਲੀ ਸੇਫਗਾਰਡ ਨੈਸ਼ਨਲ ਸੋਵਰਨਿਟੀ, ਕਿ ਭਾਈ ਤੁਸੀਂ ਇਸ ਦੇ ਲਈ ਦ੍ਰਿੜ ਇਰਾਦੇ ਦੇ ਨਾਲ ਆਪਣੀ ਬਾਦਸ਼ਾਹਤ, ਆਪਣੀ ਪ੍ਰਭੂ ਸੱਤਾ ਜਿਹੜੀ ਹੈ ਉਸ ਨੂੰ ਤੁਸੀਂ ਕਿਵੇਂ ਸੇਵ ਕਰਨਾ ਹੈ। ਸਿਕਿਉਰਿਟੀ ਐਂਡ ਡਿਵੈਲਪਮੈਂਟ ਇੰਟਰਸਟ, ਤੁਹਾਡੇ ਸਟੇਟ ਦੇ ਜਿਹੜੇ ਨੇ ਸੁਰੱਖਿਆ ਨਾਲ ਸੰਬੰਧਿਤ ਕੀ ਹਿੱਤ ਨੇ ਔਰ ਤੁਹਾਡੇ ਵਿਕਾਸ ਨਾਲ ਰਿਲੇਟਡ ਕੀ ਹਿੱਤ ਨੇ। ਸਟੇਟ ਰਨ Xinhua news agency reported without mentioning any specific issues that posed a threat to the country। ਹੁਣ ਇਹੀ ਨਹੀਂ ਕਿ ਉਹਨਾਂ ਨੇ ਕਿਹਾ, ਬਹੁਤ ਵਾਰ ਜਿਹੜਾ ਜੋ ਕੁਝ ਕਿਹਾ ਜਾਂਦਾ ਹੈ ਉਹ ਪਬਲਿਕ ਨਿਊਜ਼ ਦੀ, ਪਰ ਉਹਨਾਂ ਨੇ ਯਕੀਨੀ ਬਣਾਇਆ ਕਿ ਉਹਨਾਂ ਦੀ ਜਿਹੜੀ ਨਿਊਜ਼ ਏਜੰਸੀ ਹੈ ਉਹਦੇ ਰਾਹੀਂ ਇਹ ਖਬਰ ਜਾਏ, ਭਾਵੇਂ ਉਹਨਾਂ ਨੇ ਕਿਸੇ ਦੇਸ਼ ਦਾ ਨਾਂ ਨਹੀਂ ਲਿਆ, ਪਰ ਇਹਨਾਂ ਦੀ ਆਪਣੀ ਸਟੋਰੀ ਇਹ ਬਿਲਟ ਹੁੰਦੀ ਹੈ ਕਿ ਭਾਈ ਜਿਹੜੀ ਲਾਈਨ ਆਫ ਕੰਟਰੋਲ ਹੈ ਲਦਾਖ ਦੇ ਵਿੱਚ ਹੋਏ, ਨਾਰਥ ਸਿੱਕਮ ਚ ਹੋਏ, ਉੱਥੇ ਮੇਜਰ ਮਿਲਟਰੀ ਬਿਲਟਅਪ ਹੋ ਰਹੇ ਨੇ ਦੋਨੋਂ ਹੀ ਆਰਮੀਜ਼ ਵੱਲੋਂ, ਇੰਡੀਆ ਔਰ ਚਾਈਨਾ ਵੱਲੋਂ। ਔਰ ਇਹ ਉੱਥੇ ਕਲੀਅਰ ਸਿਗਨਲ ਆਫ ਐਸਕੇਲੇਟਿੰਗ ਟੈਂਸ਼ਨ ਕਿ ਟਕਰਾਅ ਵੱਧ ਰਿਹਾ ਹੈ। ਹਾਰਡਨਿੰਗ ਆਫ ਰਿਸਪੈਕਟਿਵ ਪੋਜੀਸ਼ਨਸ ਬਾਈ ਟੂ ਸਾਈਡਸ ਐਂਡ even 2 weeks after they were engaged in two separate face-off, ਕਿ ਦੋ ਆਪਸ ਦੇ ਵਿੱਚ ਮਨਮੁਟਾਵ ਹੋ ਚੁੱਕੇ ਨੇ ਇਸ ਪੀਰੀਅਡ 'ਚ ਪਿਛਲੇ 4-5 ਹਫ਼ਤੇ, ਔਰ ਇਹ ਗੱਲ ਜਿਹੜੀ ਹੈ ਅੱਗੇ ਨੂੰ ਜਾ ਰਹੀ ਹੈ। ਹੁਣ ਇਸ ਸਾਰੇ ਦੇ ਨਾਲ ਨਾਲ ਉਹਨਾਂ ਨੇ ਇਹ ਵੀ ਸਿਨੈਰੀਓ ਬਣਾਇਆ ਵੀ ਗੱਲ ਕਰਦੀ ਉੱਥੋਂ ਤੱਕ ਨਹੀਂ ਹੈ। US China military frictions are also on the rise, with the US Navy stepping its patrol in disputed South China Sea as well as Taiwan Straits. Washington and Beijing are also engaged in a war of words over the origin of the coronavirus pandemic। ਕਿ ਦੋਨੋਂ ਅਮਰੀਕਾ ਔਰ ਚੀਨ ਦੇ ਵਿੱਚ ਵੀ ਟੈਨਸ਼ਨ ਵਧੀ ਹੋਈ ਹੈ। ਸਾਊਥ ਚਾਈਨਾ ਸੀ ਚ ਅਮਰੀਕਾ ਦੀਆਂ ਨੇਵਲ ਜਿਹੜੀਆਂ ਨੇ ਉਹ ਪੈਟਰੋਲਸ ਉਹ ਜ਼ਿਆਦਾ ਤੇਜ਼ ਹੋ ਗਈਆਂ ਨੇ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਚਾਈਨਾ ਨੇ ਜਿਹੜਾ ਕਿ USA ਤੋਂ ਬਾਅਦ ਦੂਸਰਾ ਵੱਡਾ ਮੁਲਕ ਹੈ ਜਿਹੜਾ ਸਭ ਤੋਂ ਜ਼ਿਆਦਾ ਡਿਫੈਂਸ ਦੇ ਉੱਤੇ ਖਰਚ ਕਰਦਾ ਹੈ, ਔਰ ਉਹਨਾਂ ਨੇ ਜਿਹੜਾ ਇਸ ਵਾਰ ਆਪਣਾ ਡਿਫੈਂਸ ਬਜਟ ਹੈ ਉਹ ਹੋਰ ਵੀ ਵਧਾ ਦਿੱਤਾ ਹੈ, 6.6% ਵਧਾਇਆ, ਔਰ ਇਸ ਵੇਲੇ ਉਹਨਾਂ ਦਾ ਕੁੱਲ ਜਿਹੜਾ ਡਿਫੈਂਸ ਬਜਟ ਹੈ ਚਾਈਨਾ ਦਾ ਉਹ $179 ਬਿਲੀਅਨ ਹੈ। ਹੁਣ ਇਹ 179 ਬਿਲੀਅਨ ਭਾਰਤ ਦਾ ਡਿਫੈਂਸ ਬਜਟ ਜਿਹੜਾ ਇਹਦਾ 1/3 ਹੈ ਚਾਈਨਾ ਦਾ, ਕਿਉਂਕਿ ਇਹ ਸਿਨੈਰੀਓ ਸਮਝਣਾ ਬੜਾ ਜ਼ਰੂਰੀ ਹੈ ਕਿ ਭਾਈ ਜੇ ਕੋਈ ਭਾਰਤ ਔਰ ਚੀਨ ਦੇ ਵਿਚਾਲੇ ਕੋਈ ਜਿਹੜੀ ਐਸਕੇਲੇਟ ਸਿਚੁਏਸ਼ਨ ਜਿਹੜੀ ਹੈ ਅੱਗੇ ਵੱਧਦੀ ਹੈ ਤੇ ਗਰਾਊਂਡ ਦੇ ਉੱਤੇ ਕੀ ਸਿਚੁਏਸ਼ਨ ਹੈ। ਔਰ ਇਸੇ ਤਰ੍ਹਾਂ ਜਿਹੜਾ ਚਾਈਨਾ ਨੇ ਇਸ ਆਪਣੀ PLA ਡੈਲੀਗੇਸ਼ਨ ਦੇ ਨਾਲ ਜਿਹੜੀ ਮੀਟਿੰਗ ਕੀਤੀ, ਉਹਨੇ ਇਹ ਕਿਹਾ ਹੀ ਸਟ੍ਰੈਸਡ ਔਨ ਅਚੀਵਿੰਗ ਦਾ ਟਾਰਗੇਟਸ ਐਂਡ ਮਿਸ਼ਨਸ ਆਫ ਸਟ੍ਰੈਂਥਨਿੰਗ ਦਾ ਨੈਸ਼ਨਲ ਡਿਫੈਂਸ ਐਂਡ ਆਰਮਡ ਫੋਰਸਿਸ ਫॉर 2020 while maintaining effective epidemic control on the regular basis। ਔਰ ਸ਼ੀ ਜਿਨਪਿੰਗ ਦੇ ਬੋਲਣ ਤੋਂ ਪਹਿਲਾਂ ਜਿਹੜੇ ਉਹਨਾਂ ਦੇ ਮਿਲਟਰੀ ਦੇ ਸੀ ਐਕਸਪਰਟ ਔਰ ਡੈਲੀਗੇਸ਼ਨ ਵਾਲੇ, ਉਹਨਾਂ ਨੇ ਲੈਕਚਰਸ ਕੀਤੇ ਔਰ 2-2.5 ਘੰਟੇ ਸ਼ੀ ਜਿਨਪਿੰਗ ਉਹਨਾਂ ਨੂੰ ਬੈਠ ਕੇ ਸੁਣਦਾ ਰਿਹਾ। ਸੋ ਮਤਲਬ ਇਹ ਹੈ ਕਿ ਵੀ ਆਲਰੇਡੀ ਜਿਹਨੂੰ ਜੇ ਇੱਕ ਲਾਈਨ 'ਚ ਕਹਿਣਾ ਹੋਏ ਕਿ ਉਹ ਵਾਰ ਮੋਡ 'ਚ ਆ ਗਏ ਔਰ ਉਹਨੇ ਆਪਣੀ ਫੌਜ ਨੂੰ ਵੀ ਉਸ ਵਾਰ ਮੋਡ ਦੇ ਵਿੱਚ ਲਿਆਂਦਾ। ਔਰ ਇਹ ਦੋਨੋਂ ਹੀ ਗੱਲਾਂ ਜਿਹੜੀਆਂ ਨੇ, ਔਰ ਮੈਂ ਜਦੋਂ ਇਹ 3-4 ਨੁਕਤੇ ਦੇ ਉੱਤੇ ਪਾਇਲ ਅਪ ਕੀਤੇ ਕਿ ਇਹ ਕੀ ਹੈ ਜਿਹੜਾ ਪਿਛਲੇ ਪੀਰੀਅਡ 'ਚ ਅਸੀਂ ਭਾਰਤ ਔਰ ਚੀਨ ਦੀ ਵੱਧਦੀ ਟੈਨਸ਼ਨ ਜਾਂ ਨੇਪਾਲ ਦੇ ਬਾਰੇ, ਭਾਰਤ ਨੇ ਤਾਂ ਜਦੋਂ ਜੰਮੂ ਕਸ਼ਮੀਰ ਸਟੇਟ ਦਾ ਦਰਜਾ ਖਤਮ ਕੀਤਾ ਹੈ, ਆਰਟੀਕਲ 370 ਤੋੜਿਆ, ਤੇ ਨਵੰਬਰ ਦੇ ਵਿੱਚ ਉਹਨਾਂ ਨੇ ਆਪਣਾ ਨਵਾਂ ਨਕਸ਼ਾ ਜਾਰੀ ਕੀਤਾ ਸੀ ਜਦੋਂ ਜੰਮੂ ਔਰ ਕਸ਼ਮੀਰ ਨੂੰ ਅੱਡ ਟੈਰੀਟਰੀ ਯੂਨੀਅਨ ਟੈਰੀਟਰੀ ਦਿਖਾਇਆ ਸੀ, ਔਰ ਉਹਨਾਂ ਨੇ ਨਾਲ ਦੀ ਨਾਲ ਜਿਹੜਾ ਨੇਪਾਲ ਜਿਨ੍ਹਾਂ ਨੂੰ ਆਪਣਾ ਏਰੀਆ ਹੁਣ ਕਲੇਮ ਕਰਦਾ ਹੈ, ਕਾਲਾ ਪਾਣੀ ਜਾਂ ਇੱਕ ਲੇਕ ਜਿਹੜਾ ਲਿਪੂ ਲੇਕ,
ਉਸ ਨੂੰ ਆਪਣਾ ਹਨਾ ਭਾਰਤ ਦੇ ਨਕਸ਼ੇ ਦੇ ਵਿੱਚ ਜਾਂ ਉੱਤਰਾਖੰਡ ਦੇ ਨਕਸ਼ੇ 'ਚ ਲਿਪੂ ਲੇਕ ਜਾਂ ਕਾਲਾ ਪਾਣੀ ਪਹਿਲਾਂ ਵੀ ਦਿਖਾਏ ਜਾਂਦੇ ਰਹੇ ਨੇ। ਔਰ ਐਸਾ ਕੀ ਹੋਇਆ ਕਿ ਨੇਪਾਲ ਨੇ ਇਸ ਵਾਰ ਇੰਨਾ ਜ਼ਿਆਦਾ ਇਸ ਤੇ ਪ੍ਰੋਟੈਸਟ ਕੀਤਾ ਕਿ ਪੈਰਲਲ ਆਪਣੇ ਨਕਸ਼ੇ ਕੱਢ ਦਿੱਤੇ। ਉਹਨਾਂ ਦੇ ਵਿੱਚ ਈਵਨ ਜਿਹੜੀ ਭਾਰਤ ਦੀ ਟੈਰੀਟਰੀ ਹੈ ਉਹਨੂੰ ਵੀ ਆਪਣਾ ਦਿਖਾਇਆ, ਲਿਪੂ ਲੇਕ ਔਰ ਦੂਸਰੇ ਕਾਲਾ ਪਾਣੀ ਨੂੰ ਤਾਂ ਦਿਖਾਇਆ ਹੀ ਦਿਖਾਇਆ। ਤੇ ਕੱਲ ਹੀ ਜਿਹੜਾ ਨੇਪਾਲ ਦੇ ਵੀ ਡਿਫੈਂਸ ਮਿਨਿਸਟਰ ਨੇ ਕਿਹਾ ਕਿ ਜੇ ਲੋੜ ਪਈ ਤੇ ਅਸੀਂ ਫੌਜ ਜਿਹੜੀ ਆ ਉਹ ਬਾਰਡਰ ਦੇ ਉੱਤੇ ਲਿਆਵਾਂਗੇ। ਆਲਰੇਡੀ ਉਹਨਾਂ ਨੇ ਲਿਪੂ ਲੇਕ ਦੇ ਉੱਤੇ ਜਿਹੜਾ ਆਪਣੀ ਬਾਰਡਰ ਪੋਸਟ ਵੀ ਬਣਾ ਦਿੱਤੀ ਔਰ ਭਾਰਤ ਨੂੰ ਮਜਬੂਰੀ ਵਸ ਜਿਹੜਾ ਉਹ ਬੰਦ ਕਰਨੀ ਪਈ ਹੈ ਉਹ ਸੜਕ। ਹੁਣ ਜ਼ਾਹਿਰ ਹੈ ਵੀ ਆਲ ਆਫ ਅ ਸਡਨ ਨਹੀਂ ਹੋਇਆ। ਔਰ ਇਹਦੇ ਚ ਜੇ ਮਨੀਸ਼ਾ ਕੋਇਰਾਲਾ ਟਵੀਟ ਕਰਦੀ ਹੈ ਜਿਹੜੀ ਪ੍ਰਾਈਮ ਮਿਨਿਸਟਰ ਦੀ ਗ੍ਰੈਂਡ ਡਾਟਰ ਹੈ ਔਰ ਪੋਲੀਟੀਕਲੀ ਮੈਟਰ ਕਰਦੀ ਹੈ, ਉਹਦੀ ਸੇ ਕਿ ਜੀ ਇਸ ਕ੍ਰਾਈਸਿਸ ਨੂੰ ਤਿੰਨੋਂ ਦੇਸ਼ ਮਿਲ ਕੇ ਹੱਲ ਕਰ ਲੈਣ, ਤਿੰਨੋਂ ਗ੍ਰੇਟ ਨੇਸ਼ਨਸ। ਔਰ ਉਹਨੇ ਕਿਹਾ ਜੀ ਮੈਨੂੰ ਆਪਣੇ ਨੇਸ਼ਨ ਦੇ ਸੋਵਰਨਿਟੀ ਦਾ ਪ੍ਰਾਈਡ ਹੈ। ਹੁਣ ਜ਼ਾਹਿਰ ਹੈ ਕਿ ਜਦੋਂ ਇਸ ਲੈਵਲ ਦੇ ਉੱਤੇ ਕੋਈ ਮੈਸੇਜ ਦਿੱਤਾ ਜਾਂਦਾ ਹੈ ਉਹ ਵੀ ਇੱਕ ਕਲੀਅਰ ਹੈ ਕਿ ਭਾਈ ਚਾਈਨਾ ਨੇ ਹੁਣ ਇਹ ਨੇਪਾਲ ਦਾ ਇਸ਼ੂ ਇਹੀ ਨਹੀਂ ਕਿ ਨੇਪਾਲ ਇੱਕ ਉਹਨਾਂ ਦੇ ਆਰਬਿਟ 'ਚ ਚਲਾ ਗਿਆ, ਲੇਕਿਨ ਕੱਲ ਨੂੰ ਭਾਰਤ ਤਾਂ ਤਿਆਰੀ ਕਰ ਰਿਹਾ ਸੀ ਜਿਹੜੀ ਇਹਨਾਂ ਦੀ ਟੂ ਪ੍ਰੋਂਗ ਵਾਰ ਦੀ ਡਾਕਟਰੀਨ ਸੀ, ਕਦੇ ਜੇ ਸਿੰਘ ਨਾਲ ਜੋੜ ਕੇ ਜਨਰਲ ਨਾਲ, ਕਦੇ ਕਿਸੇ ਨਾਲ। ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇਹ 3 ਪ੍ਰੋਂਗ ਬਣ ਜਾਏਗੀ ਕਿ ਨੇਪਾਲ ਵੀ ਇੱਕ ਤੀਸਰੀ ਧਿਰ ਵਜੋਂ। ਸੋ ਜੇ ਤੁਸੀਂ ਚਾਈਨਾ ਦੇ ਕੰਮ ਕਰਨ ਦਾ ਸਟਾਈਲ ਦੇਖੋ ਤੇ ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਹੈ ਕਿ ਜਿਹੜਾ ਪੋਸਚਰਿੰਗ ਇਸ ਵੇਲੇ ਨੇਪਾਲ ਨੇ ਕੀਤੀ ਹੈ ਵੀਜ਼ਾ ਵੀ ਇੰਡੀਆ, ਇਹ ਚਾਈਨਾ ਨੇ ਭਾਰਤ ਨੂੰ ਦੱਸਿਆ ਕਿ ਵੀ ਸਾਡੇ ਕੋਲ ਇੱਕੋ ਕਾਰਡ ਨਹੀਂ ਹੈ, ਜਾਂ ਤੁਸੀਂ ਇਹ ਸਮਝੋ ਕਿ ਜੀ ਤੁਸੀਂ ਪਾਕਿਸਤਾਨ ਨੂੰ ਥ੍ਰੈਟ ਕਰਨ ਦੇ ਲਈ ਗਿਲਗਿਤ ਔਰ ਬਲੂਚਿਸਤਾਨ ਦਾ ਔਰ ਆਜ਼ਾਦ ਕਸ਼ਮੀਰ ਦੇ ਬਹਾਨੇ ਜਿਹੜਾ ਇਕਨੋਮਿਕਲ ਕੋਰੀਡੋਰ ਨੂੰ ਰੋਕਣ ਦੇ ਏਜੰਡੇ ਤੇ ਕੁਝ ਕਰ ਸਕੋਗੇ। ਇਹ ਵੀ ਉਹਨਾਂ ਨੇ ਜਿਹੜਾ ਥਰਡ ਫੈਕਟਰ ਉਹਦੇ ਚ ਲਿਆਂਦਾ। ਔਰ ਇੱਕ ਗੱਲ ਹਾਲਾਂਕਿ ਸਾਨੂੰ ਪਤਾ ਸੀ ਕਿ ਵੀ ਅਮਰੀਕਾ ਦਾ ਇੰਟਰਸਟ ਹੈ ਤਾਈਵਾਨ ਦੇ ਵਿੱਚ, ਜ਼ਾਹਰ ਹੈ ਹਥਿਆਰ ਵੀ ਵੇਚਣੇ ਨੇ ਔਰ ਉਹ ਚੀਨ ਨੂੰ ਵੀ ਥੋੜਾ ਸੇਕ ਲਾਣਾ ਚਾਹੁੰਦੇ ਨੇ ਔਰ ਇਹਦੇ ਥੱਲੇ ਹੀ ਉਹ ਆਬਜ਼ਰਵਰ ਸਟੇਟਸ ਲਈ ਪੁਸ਼ ਕਰ ਰਹੇ ਸੀ। ਪਰ ਉਹਨੂੰ ਚਾਈਨਾ ਨੇ ਸਮਾਰਟ ਪਲੇ ਕੀਤਾ, ਜ਼ਾਹਰ ਹੈ ਉਹਦੀ ਡਿਪਲੋਮੈਟਿਕ ਸਟਰੈਂਥ ਵੀ ਉਹਨੇ ਪ੍ਰੂਵ ਕੀਤੀ ਕਿ ਉਹ ਈਵਨ ਤਾਈਵਾਨ ਨੂੰ ਕੋਈ ਇਨਵੀਟੇਸ਼ਨ ਵੀ ਵਰਲਡ ਹੈਲਥ ਅਥਾਰਟੀ ਨੇ ਨਹੀਂ ਭੇਜਿਆ ਗੱਲਬਾਤ ਦੇ ਲਈ ਔਰ ਉਹਨਾਂ ਨੇ ਕਿਹਾ ਜੀ ਐਂਡ 'ਚ ਫਿਰ ਦੇਖ ਲਾਂਗੇ ਇਸ ਨੂੰ। ਪਰ ਉਸੇ ਦੌਰਾਨ ਜਦੋਂ ਕਿ ਮਾਈਕ ਪੋਂਪੀਓ ਅਮਰੀਕਾ ਦੇ ਸੈਕਟਰੀ ਆਫ ਸਟੇਟ, ਉਹਨਾਂ ਨੇ ਤਾਈਵਾਨ ਦੀ ਜਿਹੜੀ ਦੂਸਰੀ ਵਾਰ ਬੀਬੀ ਬਣੀ ਹੈ ਪ੍ਰੈਜ਼ੀਡੈਂਟ ਸਾਈ ਇੰਗ ਵੇਨ, ਉਹਨਾਂ ਨੂੰ ਕੰਗ੍ਰੈਚੁਲੇਸ਼ਨ ਦਿੱਤੀ। ਜ਼ਾਹਰ ਹੈ ਚਾਈਨਾ ਨੇ ਪ੍ਰੋਟੈਸਟ ਕੀਤਾ। ਪਰ ਜਿਹੜੀ ਖਬਰ ਹੁਣ ਸਾਹਮਣੇ ਆ ਰਹੀ ਹੈ ਕਿ ਉਹਨਾਂ ਦੇ ਉਸ ਓਥ ਟੇਕਿੰਗ ਤੋਂ ਬਾਅਦ ਜਿਹੜਾ ਫੰਕਸ਼ਨ ਹੋਇਆ ਉਹਦੇ 'ਚ ਬੀਜੇਪੀ ਦੇ 2 ਮੈਂਬਰ ਪਾਰਲੀਮੈਂਟ ਮੀਨਾਕਸ਼ੀ ਲੱਖੀ ਔਰ ਰਾਹੁਲ ਕਾਸਵਾਨ ਇਹ ਜਿਹੜੇ ਨੇ ਉਸ 'ਚ ਸ਼ਾਮਲ ਹੋਏ ਔਰ ਉਹਨਾਂ ਨੇ ਤਾਈਵਾਨ ਦੀ ਪ੍ਰੈਜ਼ੀਡੈਂਟ ਸਾਈ ਇੰਗ ਵੇਨ ਨੂੰ ਜਿਹੜਾ ਉਹ ਮੁਬਾਰਕ ਦਿੱਤੀ। ਸੋ ਇਹ ਚਾਈਨਾ ਦੇ ਲਈ ਇਹ ਇਸ ਕਿਸਮ ਦੇ ਇਸ਼ੂ ਨੇ, ਉਹ ਤਿੱਬਤ ਹੋਏ, ਤਾਈਵਾਨ ਹੋਏ ਜਾਂ ਸਿੰਕਿਆਂਗ ਹੋਏ। ਸੋ ਇਹ ਵੀ ਸਾਹਮਣੇ ਆਇਆ ਕਿ ਭਾਰਤ ਨੇ ਇਸ ਲੈਵਲ ਤੱਕ ਜਾ ਕੇ ਪ੍ਰੋਵੋਕੇਸ਼ਨ ਕੀਤੀ ਹੈ। ਔਰ ਭਾਰਤੀ ਐਕਸਪਰਟਸ ਵੱਲੋਂ ਮੈਂ 1-2 ਦਾ ਦੇਖਿਆ ਜਿਹੜੇ ਰਿਲੇਟਿਵਲੀ ਨਿਰਪੱਖ ਕਹੇ ਜਾ ਸਕਦੇ ਨੇ, ਉਹਨਾਂ ਨੇ ਕਿਹਾ ਕਿ ਈਵਨ ਜਿਹੜਾ ਟੈਨਸ਼ਨ ਬਾਰਡਰ ਦੇ ਉੱਤੇ ਬਣੀ ਹੈ ਜਾਂ ਵੱਧ ਰਹੀ ਹੈ ਉਹ ਭਾਰਤ ਵੱਲੋਂ ਹੀ ਕੀਤੀ ਗਈ ਹੈ। ਚਾਈਨਾ ਨੇ ਉਹਨੂੰ ਰਿਐਕਟ ਹੀ ਕੀਤਾ, ਪਹਿਲਾਂ ਭਾਰਤ ਨੇ ਪ੍ਰੋਵੋਕ ਕੀਤਾ। ਹੁਣ ਐਸੇ ਕੀ ਰੀਜ਼ਨ ਨੇ ਭਾਰਤ ਦੇ? ਜ਼ਾਹਰ ਹੈ ਕਿ ਮੋਦੀ ਉੱਥੇ ਇੰਟਰਨਲ ਫਸਿਆ ਹੋਇਆ ਬਹੁਤ ਬੁਰੀ ਤਰ੍ਹਾਂ, ਉਹਨਾਂ ਦਾ ਹਰ ਸਾਰਾ ਸਟਰਕਚਰ ਹੀ ਕਲੈਪਸ ਹੋਇਆ ਔਰ ਰਾਦਰ ਉਹਨਾਂ ਦਾ ਹੀ ਇੱਕ ਉਹ ਮੈਂ ਤਾਂ ਉਹਨੂੰ ਦੁਮਛੱਲਾ ਹੀ ਕਹਿੰਦਾ ਕਿਉਂਕਿ ਇਹ ਸਿੱਖਾਂ ਦੇ ਵੀ ਵਿਰੁੱਧ ਬੜੇ ਮਿੱਠੇ ਪਿਆਰੇ ਢੰਗ ਨਾਲ ਭੁਗਤਦਾ ਰਿਹਾ ਸ਼ੇਖਰ ਗੁਪਤਾ ਔਰ ਹੁਣ ਉਹ ਇੰਡੀਪੈਂਡੈਂਟਲੀ ਜਿਹੜਾ ਉਹ ਆਪਣਾ ਸ਼ੋਅ ਦਿੰਦਾ ਹੈ। ਉਹਦੇ 'ਚ ਉਹਨੇ ਪਿਛਲੇ ਦਿਨਾਂ 'ਚ ਕਿਹਾ ਕਿ ਜੀ ਦੇਖੋ ਭਾਰਤ ਦੇ ਵਿੱਚ PM, CM, DM ਇਹਨਾਂ ਦਾ ਕਲੈਪਸ ਹੋ ਗਿਆ ਕਿ ਭਾਰਤ ਦੇ ਵਿੱਚ ਜਿਹੜਾ ਸਟਰਕਚਰ ਸੀ ਐਡਮਿਨਿਸਟ੍ਰੇਟਿਵ, ਪ੍ਰਾਈਮ ਮਿਨਿਸਟਰ ਹੈ, ਚੀਫ ਮਿਨਿਸਟਰ ਹੈ ਜਾਂ ਡਿਸਟ੍ਰਿਕਟ ਮੈਜਿਸਟ੍ਰੇਟ ਹੈ, ਇਹ ਸਾਰੇ ਕਲੈਪਸ। ਇਹੀ ਨਹੀਂ, ਸਾਰਾ ਸਿਸਟਮ ਹੀ ਹਰ ਪੱਖੋਂ ਹੀ ਇਕੱਲਾ ਐਡਮਿਨਿਸਟ੍ਰੇਸ਼ਨ ਦੇ ਹਵਾਲੇ ਨਾਲ ਨਹੀਂ। ਤੁਸੀਂ ਰੇਲਵੇਜ਼ ਦਾ ਦੇਖੋ, ਜਹਾਜ਼ਾਂ ਦਾ ਹਾਲ ਦੇਖ ਲਓ ਕਿ ਭਾਈ ਕਿੰਨੀਆਂ ਫਲਾਈਟਸ ਜਿਹੜੀਆਂ ਨੇ ਸੈਂਕੜਿਆਂ ਕੈਂਸਲ ਕੀਤੀਆਂ, ਲੋਕ ਧੱਕੇ ਖਾ ਰਹੇ ਨੇ। ਫੂਡ ਦੇ ਹਵਾਲੇ ਨਾਲ ਦੇਖੋ, ਉਹ ਕਹੀ ਜਾਣਗੇ ਅਸੀਂ ਫੂਡ ਸਰਪਲਸ ਹੈ, ਅਸੀਂ ਇੰਨਾ ਕਰ ਲਿਆ, ਉਹ ਕਰ ਲਿਆ, ਲੋਕਾਂ ਤੱਕ ਨਾ ਪਹੁੰਚਾ ਸਕਣਾ। ਇਹਦੇ ਬਾਵਜੂਦ
ਕਿ ਕਿੰਨਾ ਵੱਡਾ ਸੈਕਟਰ ਭਾਰਤ ਦੇ ਵਿੱਚ ਜਿਹੜਾ ਬਿਊਰੋਕ੍ਰੈਟਿਕ ਸੈਕਟਰ ਹੈ, ਕਿਉਂਕਿ ਜਿੰਨੇ ਉਹ ਤੁਹਾਡੇ ਸਕੂਲ ਹੋਣ, ਤੁਹਾਡੇ ਰੈਵਨਿਊ ਦੇ ਲੋਕ ਹੋਣ ਔਰ ਬਾਕੀ ਸਾਰਾ ਜਿਹੜੇ ਮਹਿਕਮੇ ਨੇ, ਸੋ ਲੋਕਾਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਪਿੰਡਾਂ ਤੱਕ ਪਹੁੰਚ ਕਰਕੇ 700 ਦੇ ਕਰੀਬ ਜ਼ਿਲ੍ਹੇ ਨੇ ਸਾਰੇ ਭਾਰਤ ਦੇ, ਕੋਈ ਐਸਾ ਨਹੀਂ ਸੀ ਕਿ ਵੀ ਉਹਨਾਂ ਤੱਕ ਔਰ ਤੁਸੀਂ ਲੋਕਡਾਊਨ ਕੀਤਾ ਹੈ, ਲੋਕਡਾਊਨ ਤੋਂ ਬਾਅਦ ਇਹਨੂੰ ਤੁਸੀਂ ਖੋਲ ਰਹੇ ਹੋ, ਤੁਹਾਡੇ ਕੋਲ 40 ਦਿਨ ਤੋਂ ਜ਼ਿਆਦਾ ਦਾ ਟਾਈਮ ਹੈ। ਸੋ ਜ਼ਾਹਰ ਹੈ ਕਿ ਇਹ ਅੰਦਰੂਨੀ ਤੌਰ ਦੇ ਉੱਤੇ ਇਹਨਾਂ ਦੀ ਕਾਫੀ ਤੋਏ ਹੋ ਰਹੀ ਹੈ। ਡਾਇਰੈਕਟ ਇਨਵੈਸਟਮੈਂਟ ਦੇ ਥੱਲੇ ਇਹਨਾਂ ਨੇ ਇੱਕ ਖੇਡ ਜਿਹੜੀ ਹੋਰ ਖੇਡੀ, ਜਿਹੜਾ ਬਹੁਤਾ ਡਿਸਕਸ ਨਹੀਂ ਹੋਇਆ, ਪਰ ਚਾਈਨਾ ਨੇ ਉਹਨੂੰ ਉਵੇਂ ਹੀ ਲਿਆ ਜਿਵੇਂ ਲੈਣਾ ਬਣਦਾ ਸੀ, ਕਿ ਇਹਨਾਂ ਨੇ ਇੱਕ ਜਿਹੜਾ ਮਨਮੋਹਨ ਸਿੰਘ ਦੇ ਵੇੜੇ ਜੋ ਉਸ ਤੋਂ ਬਾਅਦ ਵੀ ਜਿਹੜਾ ਡਾਇਰੈਕਟ ਫੈਡਰਲ ਇਨਵੈਸਟਮੈਂਟ ਦੇ ਥੱਲੇ ਜਿਹੜੇ ਬਾਹਰਲੇ ਇਨਵੈਸਟਰ ਨੇ, ਉਹਨਾਂ ਨੇ ਸ਼ਰਤ ਰੱਖੀ ਹੋਈ ਸੀ ਕਿ ਤੁਹਾਨੂੰ ਵਿਦਨ ਕੰਟਰੀ ਜਿਹੜਾ ਹੈ ਉਹ ਕੋਈ ਇਨਵੈਸਟਰ ਜਿਹੜਾ ਨਾਲ ਰਲਾਣਾ ਪਏਗਾ, ਉਹਦਾ ਸ਼ੇਅਰ 51% ਹੋਏਗਾ। ਔਰ ਸ਼ੇਅਰਾਂ ਦੀ ਦੁਨੀਆ ਇਸ ਗੱਲ ਦਾ ਧਿਆਨ ਰਹੇ ਕਿ ਭਾਵੇਂ ਦੇਖਣ ਨੂੰ ਇੱਕ ਨੁਕਤਾ ਲੱਗਦਾ ਹੈ ਜੀ, ਇੱਕ ਦਾ ਹਿੱਸਾ 51% ਹੈ, ਇੱਕ ਦਾ ਹਿੱਸਾ 49% ਹੈ, ਲੇਕਿਨ ਉਹ 51 ਦੇ ਨਾਲ 49 ਵਾਲਾ ਇਰਰੈਲੇਵੈਂਟ ਹੋ ਜਾਂਦਾ। ਭਾਵੇਂ ਇੱਥੇ ਵੀ ਅਮਰੀਕਾ ਜਦੋਂ ਅਸੀਂ ਕਾਰਪੋਰੇਟ ਜਾਂ ਦੂਜਿਆਂ ਦਾ ਦੇਖਦੇ ਹਾਂ ਤੇ ਉਹ 51 ਵਾਲੇ ਦੇ ਕੋਲ ਹੀ ਸਾਰੇ ਹਕੂਕ ਹੁੰਦੇ ਨੇ। ਸੋ ਉਹਨਾਂ ਨੇ ਰੱਖਿਆ ਹੋਇਆ ਸੀ ਕਿ ਜੀ ਅਸੀਂ 51% ਜਿਹੜਾ ਹੈ ਉਹ ਦੇਸੀ ਬੰਦਾ ਹੋਣਾ ਚਾਹੀਦਾ, ਇੰਡੀਅਨ ਸਿਟੀਜ਼ਨ ਹੋਣਾ ਚਾਹੀਦਾ। ਹੁਣ ਉਹਨਾਂ ਦਾ ਹਾਲ ਇਹ ਹੋ ਗਿਆ, ਜਿਸ ਕਿਸਮ ਦਾ ਉਹਨਾਂ ਦਾ ਕਲੈਪਸ ਹੈ, ਕਿ ਅਜੇ 4-5 ਦਿਨ ਪਹਿਲਾਂ ਆਰਡੀਨੈਂਸ ਰਾਹੀਂ ਉਹਨਾਂ ਨੇ ਬਾਹਰਲੀ ਇਨਵੈਸਟਮੈਂਟ 72-73% ਕਰ ਦਿੱਤੀ ਕਿ 73% ਤੁਸੀਂ ਬਾਹਰਲਾ ਬੰਦਾ ਇਨਵੈਸਟ ਕਰ ਸਕਦਾ ਹੈ। ਅੱਛਾ, ਜਦੋਂ ਇਹਨਾਂ ਨੇ 49% ਵੀ ਕੀਤਾ ਸੀ, ਉਦੋਂ ਉਹਨਾਂ ਨੇ ਇਹ ਸ਼ਰਤ ਲਾਈ ਕਿ ਜਿਹੜਾ ਪਾਕਿਸਤਾਨ ਔਰ ਬੰਗਲਾਦੇਸ਼, ਇਹਨਾਂ ਦੇ ਜੇ ਕੋਈ ਇਨਵੈਸਟਰ ਨੇ ਤਾਂ ਉਹਨਾਂ ਦੀ ਇਨਵੈਸਟਮੈਂਟ ਤੋਂ ਪਹਿਲਾਂ ਭਾਰਤ ਸਰਕਾਰ ਤੋਂ ਮਨਜ਼ੂਰੀ ਲੈਣੀ ਪਏਗੀ। ਔਰ ਹੁਣ ਹਫਤਾ 10 ਦਿਨ ਪਹਿਲਾਂ ਜਿਹੜਾ ਭਾਰਤ ਸਰਕਾਰ ਨੇ ਫੈਸਲਾ ਲਿਆ ਕਿ ਭਾਈ ਚੀਨ ਵੀ ਉਹਦੇ 'ਚ ਸ਼ਾਮਲ ਕਰ ਦਿੱਤਾ ਕਿ ਹੁਣ ਜੇ ਚਾਈਨਾ, ਕਿਉਂਕਿ ਭਾਰਤ ਦੇ ਵਿੱਚ ਉਹਨਾਂ ਦੀਆਂ ਯੂਨਿਟ ਸਿੱਕ ਹੋ ਗਈਆਂ, ਮੈਨੇਜਮੈਂਟਸ ਕਲੈਪਸ ਨੇ, ਮਜ਼ਦੂਰਾਂ ਦੀਆਂ ਤਨਖਾਹਾਂ ਨਹੀਂ ਦਿੱਤੀਆਂ ਗਈਆਂ, ਔਰ ਚਾਈਨਾ ਜਿਵੇਂ ਤੇਜ਼ੀ ਦੇ ਨਾਲ ਥਾਂ-ਥਾਈਂ ਖਰੀਦ ਰਿਹਾ, ਜਿੱਥੇ ਵੀ ਹੁੰਦਾ ਜਿਹੜੀ ਕਾਰਪੋਰੇਸ਼ਨ ਡਿੱਗ ਰਹੀ ਹੈ, ਉਹਨਾਂ ਨੂੰ ਲੱਗਾ ਕਿ ਇਹ ਤਾਂ ਸਾਰਾ ਚਾਈਨਾ ਲੈ ਜਾਏਗਾ। ਔਰ ਆਲਰੇਡੀ ਉਹਨਾਂ ਨੇ ਇਸ ਦੇ ਉੱਤੇ ਪਾਬੰਦੀ ਲਾ ਦਿੱਤੀ ਕਿ ਜਿਹੜੀ ਕੋਈ ਵੀ ਉੱਥੇ ਕੋਈ ਉਹਦੇ ਚਾਈਨਾ ਨੇ ਜੇ ਇਨਵੈਸਟਮੈਂਟ ਕਰਨੀ ਹੈ ਤੇ ਉਹ ਭਾਰਤ ਦੀ ਪਰਮਿਸ਼ਨ ਲੈਣੀ ਪਏਗੀ। ਔਰ ਇਹਨੂੰ ਚਾਈਨਾ ਨੇ ਕਿਹਾ ਵੀ ਇਹ ਵਾਇਓਲੇਸ਼ਨ ਹੈ ਇੰਟਰਨੈਸ਼ਨਲ ਐਗਰੀਮੈਂਟਸ ਦੀ। ਲੇਕਿਨ ਜ਼ਾਹਰ ਹੈ ਕਿ ਇਹ ਇੱਕ ਰੀਜ਼ਨ ਹੈ ਕਿ ਚਾਈਨਾ ਨੂੰ ਇਹ ਨਜ਼ਰ ਆ ਰਿਹਾ ਹੈ ਕਿ ਭਾਰਤ ਨੇ, ਹਾਲਾਂਕਿ ਭਾਰਤ ਦੀਆਂ ਆਸਾਂ ਦੇ ਉੱਤੇ ਪੂਰੀ ਤਰ੍ਹਾਂ ਪਾਣੀ ਫਿਰਿਆ ਕਿ ਨਵੀਂ ਇਨਵੈਸਟਮੈਂਟ ਤਾਂ ਕੀ ਆਣੀ ਸੀ। ਉਹਨੂੰ ਲੱਗਦਾ ਸੀ ਵੀ ਜਿਹੜੇ ਚਾਈਨਾ ਤੋਂ, ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ ਹਾਰਡ ਲਾਈਨ ਲਈ ਹੈ, ਇੱਥੋਂ ਨਿਕਲਣਗੇ, ਉਹ ਆ ਕੇ ਇੱਥੇ ਇਨਵੈਸਟ ਕਰਨਗੇ। ਉਹ ਵੀ ਟਰੰਪ ਨੇ ਵਾਰਨ ਕਰਤਾ ਸਣੇ ਮਾਈਕਰੋਸਾਫਟ ਦੇ ਜਿਹੜਾ ਉਹ ਬਿਲ ਗੇਟਸ ਦੀ ਐਪਲ ਨੂੰ ਕਿ ਜੇ ਤੁਸੀਂ ਅਮਰੀਕਾ 'ਚ ਆਪਣੀਆਂ ਫੈਕਟਰੀਆਂ ਨਹੀਂ ਲਿਆਂਦੇ ਤੇ ਅਸੀਂ ਕਈ ਗੁਣਾ ਉਹਨਾਂ ਦੇ ਉੱਤੇ ਜਿਹੜੀ ਆ ਉਹ ਟੈਰਿਫ ਲਾਵਾਂਗੇ, ਚੁੰਗੀ ਲਾਵਾਂਗੇ। ਸੋ ਉਹ ਵੀ ਨਾਤੀ ਧੋਤੀ ਰਹਿ ਗਈ, ਨੱਕ ਤੇ ਮੱਖੀ ਬਹਿ ਗਈ ਵਾਲਾ ਪਾਰਟ ਹੋਇਆ। ਔਰ ਉਹਦੇ ਨਾਲ ਈਵਨ ਜਿਹੜੀ $26 ਬਿਲੀਅਨ ਦੀ ਇਨਵੈਸਟਮੈਂਟ ਆਲਰੇਡੀ ਇੰਡੀਆ ਦੇ ਵਿੱਚ ਜਿਹੜੀ ਏਸ਼ੀਆ ਚੋਂ ਨਿਕਲ ਕੇ ਵਾਪਸ ਆਈ, 26-27 ਬਿਲੀਅਨ ਚੋਂ 17 ਬਿਲੀਅਨ ਇਨਵੈਸਟਰਸ ਨੇ, 17 ਬਿਲੀਅਨ ਅਮਾਉਂਟ ਇਨਵੈਸਟ ਕਰਨ ਵਾਲਿਆਂ ਨੇ ਭਾਰਤ ਚੋਂ ਆਪਣੀ ਜਿਹੜੀ ਇਨਵੈਸਟਮੈਂਟ ਕੱਢ ਲਈ। ਸੋ ਇਹਨਾਂ ਹਾਲਾਤਾਂ ਦੇ ਵਿੱਚ ਹਮੇਸ਼ਾ ਇਸ ਗੱਲ ਦਾ ਧਿਆਨ ਰਹੇ, ਜੇ ਅਸੀਂ ਪਿਛਲੀਆਂ ਜੰਗਾਂ ਦਾ ਵੀ ਪਾਰਟ ਦੇਖੀਏ ਤੇ ਉੱਥੇ ਕਿਤੇ ਨਾ ਕਿਤੇ ਜਾਂ ਬਹੁਤ ਜ਼ਿਆਦਾ ਦਿਲਵਦੀ ਕਿਸੇ ਦੀ, ਜਿਵੇਂ ਜਰਮਨ ਨੇ ਕੀਤਾ, ਤੇ ਜਾਂ ਕਿਸੇ ਦੀ ਬਹੁਤ ਜ਼ਿਆਦਾ ਫੇਲਿਓਰ ਜਿਹੜੀ ਆ ਉਹ ਅਲਟੀਮੇਟਲੀ ਜੰਗ ਦਾ ਕਾਰਨ ਬਣਦੀ ਹੈ ਕਿ ਤੁਸੀਂ ਲੋਕਾਂ ਨੂੰ ਉਹਦੇ ਚ ਉਲਝਾ ਦਿੰਦੇ ਹੋ। ਸੋ ਚਾਈਨਾ ਦਾ ਇਸ ਵੇਲੇ ਇੰਟਰਸਟ ਨਹੀਂ ਹੈ ਕਿ ਕਿਤੇ ਉਹ ਜੰਗ ਦੇ ਮਾਹੌਲ 'ਚ ਫਸੇ, ਲੇਕਿਨ ਜਿਸ ਕਿਸਮ ਦਾ ਭਾਰਤ ਨੇ ਮਾਹੌਲ ਕ੍ਰੀਏਟ ਕੀਤਾ ਹੋਇਆ ਉਸ ਦੇ ਵਿੱਚ ਜਿਹੜਾ ਇਹ ਵੀ ਇੱਕ ਵੱਡਾ ਪਾਰਟ ਹੈ ਕਿ ਉਹਨਾਂ ਨੇ ਦੇਖਿਆ ਕਿ ਵੀ ਬਾਰਡਰਸ ਦੇ ਉੱਤੇ ਵੀ ਇਹਨਾਂ ਨੇ ਖੁਦ ਪ੍ਰਮੋਟ ਕੀਤਾ ਹੈ, ਬਿਜ਼ਨਸ ਇਨਵੈਸਟਮੈਂਟ ਦੇ ਚਾਂਸ ਖਤਮ ਕੀਤੇ ਨੇ। ਤਾਈਵਾਨ ਦੇ ਜਿਹੜੇ ਉਸ ਜਿਹੜੀ ਪ੍ਰੈਜ਼ੀਡੈਂਟ ਹੈ ਉਹਦੀ ਓਥ ਟੇਕਿੰਗ 2 MP ਇਹਨਾਂ ਦੇ ਗਏ ਨੇ। ਔਰ ਇਸੇ ਤਰੀਕੇ ਨਾਲ ਈਵਨ WHO ਦੇ ਹਵਾਲੇ ਨਾਲ ਵੀ ਉਹਨਾਂ ਨੂੰ ਹੈ ਕਿ ਵੀ ਬੇਸ਼ੱਕ ਚਾਈਨਾ ਨੇ ਵੀ ਫਾਈਨਲੀ ਸਪੋਰਟ ਕੀਤਾ ਹੈ ਵਿਦਆਊਟ ਨੇਮਿੰਗ ਚਾਈਨਾ ਉਸ ਰੈਜ਼ੋਲੂਸ਼ਨ ਕਿ ਭਾਈ ਇਨਵੈਸਟੀਗੇਟ ਕਰ ਲੋ ਕਿੱਥੋਂ ਇਹ ਕਰੋਨਾ ਵਾਇਰਸ ਆਈ ਹੈ।
ਸੋ ਇਸ ਸਾਰੇ 'ਚ ਇਹ ਨਜ਼ਰ ਆ ਰਿਹਾ ਹੈ ਕਿ ਇਸ ਵੇਲੇ ਤੁਸੀਂ ਦੇਖੋਗੇ ਕਿ ਭਾਰਤ ਦੇ ਵਿੱਚ ਜਿੰਨਾ ਈਵਨ ਮੀਡੀਆ ਵੀ ਘੁੰਮ ਰਿਹਾ ਉਹ ਹੁਣ ਚਾਈਨਾ ਦੇ ਲਾਈਨ ਪਾਕਿਸਤਾਨ ਨੂੰ ਵਕਤੀ ਤੌਰ ਤੇ ਰਾਹਤ ਮਿਲੀ ਹੈ। ਹਾਲਾਂਕਿ ਇਹ ਮੈਂ ਸਮਝਦਾ ਹਾਂ ਕਿ ਵੀ ਅਲਟੀਮੇਟਲੀ ਇਹ ਲੜਾਈ ਜਿਹੜੀ ਕਿ ਹਾਈਬ੍ਰਿਡ ਵਾਰ ਹੈ, ਇਸ ਦਾ ਫੋਕਸ ਜਿਹੜੀ ਹੈ ਇਕਨੋਮਿਕਲ ਕੋਰੀਡੋਰ ਨਾਲ ਜੁੜਿਆ ਹੋਇਆ ਹੈ ਔਰ ਹਿੰਦੂਤਵਾ ਦੇ ਏਜੰਡਾ ਵਾਲਿਆਂ ਨੂੰ ਇਹ ਲੱਗਦਾ ਹੈ ਕਿ ਵੀ ਇਸ ਸਾਰੇ ਤੋਂ ਜਿੱਥੇ ਉਹਨਾਂ ਨੇ ਸੁਸਾਇਟੀ ਪੋਲਰਾਈਜ਼ ਕੀਤੀ ਹੈ, ਕੋਈ ਚੀਜ਼ ਐਸੀ ਜਿਹਦੇ ਥੱਲੇ ਵਾਪਸ ਉਸ ਹਮਾਇਤ ਨੂੰ ਲੈ ਸਕਣ। ਜ਼ਾਹਰ ਹੈ ਜਦੋਂ ਜੰਗ ਹੁੰਦੇ ਨੇ ਉਹ ਕਿਸੇ ਵੀ ਮੁਲਕ ਦੇ ਵਿੱਚ ਹੋਣ, ਫਿਰ ਨੋ ਮੈਟਰ ਕੌਣ ਹਕੂਮਤ ਦਾ ਕਿੰਨਾ ਵੱਡਾ ਕ੍ਰਿਟਿਕ ਵੀ ਹੋਏ, ਉਹ ਅਲਟੀਮੇਟਲੀ ਹਕੂਮਤ ਦੇ ਨਾਲ ਖਲੋਂਦਾ ਹੈ। ਅਮਰੀਕਾ ਦੇ ਵਿੱਚ ਵੀ ਇਹ ਹੁੰਦਾ ਹੈ ਕਿ ਉੱਥੇ ਜਿੰਨਾ ਮਰਜ਼ੀ ਕਈ ਵਾਰ ਸਾਨੂੰ ਲੱਗਦਾ ਹੁੰਦਾ ਹੈ ਕਿ ਜੀ ਡੈਮੋਕ੍ਰੈਟ ਜਾਂ ਰਿਪਬਲਿਕਨ ਜਾਂ ਉਹਨੇ ਇਹ ਕਿਹਾ, ਜਾਂ ਜੇ ਕੱਲ ਪ੍ਰੈਜ਼ੀਡੈਂਟ ਟਰੰਪ ਕਿਸੇ ਵੀ ਮੁਲਕ ਦੇ ਖਿਲਾਫ ਲੜਾਈ ਦੇ ਵਿੱਚ ਜਾਂਦਾ ਤੇ ਫਿਰ ਭਾਵੇਂ ਬਾਅਦ ਦੇ ਵਿੱਚ ਉਹਨੂੰ ਡਾਇਸੈਕਟ ਕਰਦੇ ਰਹਿਣ, ਜਿਵੇਂ ਇਰਾਕ ਵਾਰ ਨੂੰ ਲੈ ਕੇ ਹੋਇਆ ਕਿ ਜੀ ਉਹਨੇ ਜੋ ਐਵੀਡੈਂਸ ਦਿੱਤੀ ਜੂਨੀਅਰ ਬੁਸ਼ ਨੇ ਕਿ ਵੈਪਨਸ ਆਫ ਮਾਸ ਡਿਸਟਰਕਸ਼ਨ ਨੇ ਇਰਾਕ ਦੇ ਕੋਲ, ਗਲਤ ਇਨਫੋਰਮੇਸ਼ਨ ਸੀ। ਆਪਣੇ ਸੈਕਟਰੀ ਆਫ ਸਟੇਟ ਜਿਹੜਾ ਇੱਕ ਬੜਾ ਡਿਸਟਿੰਗੁਇਸ਼ ਜਨਰਲ ਸੀ, ਜਨਰਲ ਪਾਵੈਲ, ਉਹਦੇ ਤੋਂ ਝੂਠ ਬੁਲਾਇਆ। ਇਹ ਬਾਅਦ ਦੀਆਂ ਗੱਲਾਂ ਹੁੰਦੀਆਂ ਨੇ, ਪਰ ਇੱਕ ਵਾਰ ਜਦੋਂ ਮੁਲਕ ਜੰਗ ਦੇ ਵਿੱਚ ਚਲਾ ਜਾਂਦਾ ਹੈ ਬਾਕੀ ਸਾਰਾ ਪਾਰਟ ਖਤਮ ਹੋ ਜਾਂਦਾ। ਜਿਸ ਹਵਾਲੇ ਨਾਲ ਅਸੀਂ ਦੇਖ ਰਹੇ ਹਾਂ ਕਿ ਭਾਰਤ ਦੇ ਵਿੱਚ ਐਬਸੋਲੂਟ ਤਾਨਾਸ਼ਾਹੀ ਦਾ ਮਾਹੌਲ, ਔਰ ਉਹਨੂੰ ਉੱਥੇ ਆਮ ਜਿਹੜੇ ਐਨਾਲਿਸਟ ਵੀ ਨੇ ਬਾਹਰ ਬੈਠੇ ਉਹ ਕਹਿੰਦੇ ਨੇ ਕਿ ਉਹ ਤਾਂ ਆਲਰੇਡੀ ਵਰਸ ਦੈਨ ਐਮਰਜੈਂਸੀ ਹੈ। ਐਮਰਜੈਂਸੀ ਤਾਂ ਕੁਝ ਨਾਫਜ਼ ਕਰਕੇ ਧਾਰਾਵਾਂ ਤੇ ਕੁਝ ਕੀਤਾ ਗਿਆ ਸੀ, ਇਹ ਤਾਂ ਅਨਐਲਾਨੀਆ ਐਮਰਜੈਂਸੀ ਹੈ। ਔਰ ਇਹਦੇ ਨਾਲ ਜਿਹੜੇ ਦੋਨੋਂ ਹੀ ਐਕਟ ਜਿਨ੍ਹਾਂ ਦੀ ਉਹਨਾਂ ਨੇ ਕੁਵਰਤੋਂ ਕੀਤੀ ਹੈ, ਜਿਹਦੇ 'ਚ ਇੱਕ 1897 ਦੇ ਹਵਾਲੇ ਨਾਲ ਉਹਨਾਂ ਦਾ ਇੰਡੀਅਨ ਐਪੀਡੈਮਿਕ ਐਕਟ 1897, ਕਿਉਂਕਿ 1897 ਦੇ ਵਿੱਚ ਭਾਰਤ ਦੇ ਵਿੱਚ ਅਕਾਲ ਪਿਆ ਸੀ, ਭੁੱਖਮਰੀ ਹੋਈ ਸੀ ਔਰ ਬਹੁਤ ਜ਼ਿਆਦਾ ਲੋਕ ਮਰੇ ਸੀ। ਤੇ ਉਦੋਂ ਬ੍ਰਿਟਿਸ਼ ਗਵਰਨਮੈਂਟ ਨੇ ਐਕਸਟਰਾ ਪਾਵਰਸ ਲੈਣ ਦੇ ਲਈ ਇਹ ਇੰਡੀਅਨ ਐਪੀਡੈਮਿਕ ਐਕਟ ਜਿਹੜਾ ਉਹ ਲਾਗੂ ਕੀਤਾ ਸੀ। ਔਰ ਹੁਣ ਤੁਸੀਂ ਦੇਖੋ ਅਦਰਵਾਈਜ਼ ਅੰਗਰੇਜ਼ਾਂ ਨੂੰ ਔਰ ਉਹਨਾਂ ਨੂੰ ਗੁਲਾਮੀ ਇਹ ਉਹ ਕਹਿਣਗੇ, ਪਰ ਉੱਥੇ ਜਿਹੜੀਆਂ ਧਾਰਾਵਾਂ ਨੇ 1897 ਦੇ ਅੰਗਰੇਜ਼ਾਂ ਦੇ ਐਕਟ ਦੇ ਥੱਲੇ ਜਿਹੜੀਆਂ ਨੇ ਉਹਨਾਂ ਨੇ ਆਪਣੀ ਸਾਰੀ ਤਾਕਤ ਲਈ ਹੈ। ਔਰ ਮੈਂ ਇੱਕ ਪਿਛਲੇ ਦਿਨਾਂ 'ਚ ਇੱਕ ਡਾਕੂਮੈਂਟ ਮੇਰੀਆਂ ਨਜ਼ਰਾਂ 'ਚ ਗੁਜ਼ਰਿਆ, ਡੀਟੇਲਸ ਤਾਂ ਮੈਨੂੰ ਨਹੀਂ ਪੜ੍ਹਨ ਦਾ ਮੌਕਾ ਬਣਿਆ, ਪਰ ਉਹਦਾ 1897 ਦੇ ਅਕਾਲ ਵੇਲੇ ਕੀ ਹੋਇਆ, ਕਿਵੇਂ ਰਾਜਸਥਾਨ ਔਰ ਹਰਿਆਣੇ 'ਚੋਂ ਲੋਕ ਨਿਕਲ ਕੇ ਪੰਜਾਬ ਵੱਲ ਆਏ, ਪਰ ਦੱਖਣੀ ਪੰਜਾਬ ਵੀ ਜਿਹੜਾ ਮਾਲਵਾ ਜਿਹਨੂੰ ਅਸੀਂ ਕਹਿੰਦੇ ਆ, ਬਹੁਤ ਭੁੱਖਮਰੀ ਸੀ, ਮੀਂਹ ਨਹੀਂ ਸੀ ਪਏ, 2 ਸਾਲ ਲਗਾਤਾਰ ਫਸਲਾਂ ਨਹੀਂ ਹੋਈਆਂ। ਪੰਜਾਬ ਦੇ ਵਿੱਚ ਵੀ ਬਹੁਤ ਭੁੱਖਮਰੀ ਸੀ, ਦਿੱਲੀ ਔਰ ਲਖਨਊ ਤੱਕ ਉਹਦਾ ਅਸਰ ਸੀ। ਔਰ ਉਸ ਡਾਕੂਮੈਂਟ ਦੇ ਵਿੱਚ ਜਿਹੜਾ 1897 ਦੇ ਵਿੱਚ ਲਿਖਿਆ ਗਿਆ, ਉਹਨਾਂ ਨੇ ਕਿਹਾ ਜੀ ਅੰਮ੍ਰਿਤਸਰ ਦੇ ਵਿੱਚ ਕੋਈ ਭੁੱਖਾ ਨਹੀਂ ਹੈ, ਕਿਉਂਕਿ ਸਿੱਖਾਂ ਨੇ ਬਾਹਰ ਨਿਕਲ ਕੇ ਜਿਹੜਾ ਉਹ ਲੰਗਰ ਲਾਏ ਨੇ, ਔਰ ਜਿਹਦੇ ਘਰਾਂ 'ਚ ਜੋ ਵੀ ਉਹਨਾਂ ਨੇ ਅੱਗੋਂ ਲਈ ਰੱਖਿਆ ਸੀ ਉਹ ਵੀ ਸਾਰਾ ਲਾ ਰਹੇ ਨੇ ਔਰ ਲੋਕਾਂ ਤੱਕ ਉਹ ਫੂਡ ਪਹੁੰਚਾ ਰਹੇ ਨੇ। ਸੋ ਮੈਂ ਕਈ ਵਾਰ ਅੱਜ ਹੀ ਡਾਕਟਰ ਪਾਲ ਸਿੰਘ ਨਾਲ ਮੇਰੀ ਗੱਲ ਹੋ ਰਹੀ ਸੀ, ਮੈਂ ਕਿਹਾ ਜੀ ਇਹ ਸਤਿਗੁਰਾਂ ਦੀ ਰਹਿਮਤ ਹੈ। ਉਦੋਂ ਵੀ ਭਾਵੇਂ ਅੰਗਰੇਜ਼ਾਂ ਨੇ ਅਜੇ ਲਗਭਗ 40 ਸਾਲ ਪਹਿਲੇ ਜਿਹੜਾ ਉਹ ਰਾਜ ਧੱਕੇ ਦੇ ਨਾਲ ਖੋਇਆ ਸੀ, ਧੋਖੇ ਦੇ ਨਾਲ ਕਿੰਨੇ ਹਜ਼ਾਰਾਂ ਸਿੱਖ ਫੌਜੀ ਮਾਰੇ ਗਏ, ਕਿੰਨੇ ਜ਼ੁਲਮ ਉਹਨਾਂ ਨੇ ਕੀਤੇ ਟੇਕ ਓਵਰ ਕਰਕੇ। ਪਰ ਮੈਂ ਕਿਹਾ ਵੀ ਇਹ ਗੁਰੂ ਰਾਮਦਾਸ ਜੀ ਦੀ ਬਖਸ਼ਿਸ਼, ਅੰਮ੍ਰਿਤਸਰ ਦੀ ਧਰਤੀ, ਉਹਨਾਂ ਦੇ ਡਾਕੂਮੈਂਟ ਉਸ ਜ਼ਮਾਨੇ ਦੇ ਜਿਹੜੀ ਉਹਨਾਂ ਨੇ ਐਪੀਡੈਮਿਕ ਰਿਪੋਰਟ ਤਿਆਰ ਕੀਤੀ, ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਸ ਵੇਲੇ ਜੇ ਕੋਈ ਬੈਸਟ ਬਚਾ ਰਿਹਾ ਤੇ ਉਹ ਸਿੱਖ ਨੇ, ਜਿਨ੍ਹਾਂ ਨੇ ਕਿ ਬਾਹਰ ਨਿਕਲ ਕੇ ਲੰਗਰ ਲਾਏ ਹੋਏ ਨੇ ਔਰ ਉਹ ਕਿਸੇ ਨੂੰ ਭੁੱਖਾ ਨਹੀਂ ਸੌਣ ਦਿੰਦੇ। ਹੁਣ ਇਹਨਾਂ ਨੇ ਉਹ 1897 ਦਾ ਐਕਟ ਵੀ ਇਸਤੇਮਾਲ ਕਰ ਰਹੇ ਨੇ। ਔਰ ਇੱਕ 2005 ਦੇ ਵਿੱਚ ਜਦੋਂ ਕਿ ਸੁਨਾਮੀ ਆਈ ਹੈ ਤੇ ਇਹਨਾਂ ਨੇ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਐਕਟ ਇਹ ਲਾਗੂ ਕੀਤਾ ਸੀ, ਉਦੋਂ ਸ਼ਾਇਦ ਮਨਮੋਹਨ ਸਿੰਘ ਦੀ ਸਰਕਾਰ ਸੀ। ਹੁਣ ਇਸ ਐਕਟ ਦੀ ਵੀ ਉਹ ਵਰਤੋਂ ਕਰ ਰਹੇ ਨੇ, ਉਹਦੇ ਥੱਲੇ ਜਿਹਨੂੰ ਮਰਜ਼ੀ ਚੁੱਕ ਕੇ ਅੰਦਰ ਦੇ ਦੇਣ, ਜਿਹਦੇ ਨਾਲ ਮਰਜ਼ੀ ਜੋ ਮਰਜ਼ੀ ਕਰਨ, ਕਿਸੇ ਨੂੰ ਕੋਈ ਰਿਪੋਰਟ ਨਹੀਂ ਹੈ। ਆਪਣਾ ਪ੍ਰਾਈਮ ਮਿਨਿਸਟਰ ਫੰਡ ਕ੍ਰੀਏਟ ਕੀਤਾ ਜਿਹੜਾ ਉਹਨਾਂ ਦੀ ਜਿਹੜੀ ਉਹਨਾਂ ਨੂੰ ਸ਼ਾਇਦ ਕੀ ਉਹਦਾ ਨਾਂ ਹੈ ਅਕਾਊਂਟੇਬਿਲਟੀ ਦਾ ਜਿਹੜਾ ਮਹਿਕਮਾ ਹੈ, ਉਹਦੇ ਥੱਲੇ ਉਹ ਨਹੀਂ ਆਉਂਦਾ। ਔਰ ਇਹਦਾ ਮਤਲਬ ਇਹ ਹੈ ਵੀ ਉਹ ਪੈਸਾ ਵੀ RSS ਦਾ ਹੈ, ਜਿਵੇਂ ਗਵਰਨਮੈਂਟ ਦਾ ਪੈਸਾ ਵੀ ਜਿਹੜਾ RSS ਦਾ ਹੈ। ਸੋ ਇਸ ਸਾਰੇ ਹਵਾਲੇ ਨਾਲ ਕਿਉਂਕਿ ਹੁਣ ਜਿੰਨੇ ਕੁ ਵੀ
ਇਹ ਸਾਰੇ ਨਜ਼ਰ ਆ ਰਹੇ ਨੇ। ਇਹ ਭਾਰਤ ਵੱਲੋਂ ਪ੍ਰੋਵੋਕੇਸ਼ਨ ਹੈ ਚਾਈਨਾ ਨੂੰ। ਜ਼ਾਹਰ ਹੈ ਕਿ ਉਹਨਾਂ ਦਾ ਮਕਸਦ ਕੀ ਆ ਉਹ ਅਸੀਂ ਰੋਜ਼ਾਨਾ ਡਿਸਕਸ ਕਰਦੇ ਹਾਂ, ਪਰ ਇਹ ਗੱਲ ਜੇ ਚਾਈਨਾ ਨੇ ਸੱਚਮੁੱਚ ਹੀ ਇਹ ਠਾਣ ਲਿਆ ਕਿ ਵੀ ਇਹਨਾਂ ਨੂੰ ਹੁਣ ਇੱਕ ਵਾਰੀ 62 ਯਾਦ ਕਰਵਾਈ ਦਈਏ। ਉਦੋਂ ਵੀ ਹਾਲਾਂ ਇਹ ਉਹ ਪੀਰੀਅਡ ਸੀ ਕਿ ਚਾਈਨਾ ਦਾ ਪ੍ਰਾਈਮ ਮਿਨਿਸਟਰ ਚੌਨ ਲਾਈ ਹਰ ਚੌਥੇ ਦਿਨ ਕਲਕੱਤੇ ਆ ਜਾਂਦਾ ਸੀ। ਉਹਨੂੰ ਇੰਡੀਅਨ ਖਾਣੇ ਬੜੇ ਪਸੰਦ ਸੀ ਔਰ ਬੜਾ ਉਹ ਖੁੱਲਾ ਡੁੱਲਾ ਔਰ ਐਡਮਾਇਰਰ ਸੀ ਭਾਰਤ ਦਾ। ਉਦੋਂ ਹੀ ਇਹ ਨਾਰਾ ਜਿਹੜਾ ਹਿੰਦੀ ਚੀਨੀ ਭਾਈ ਭਾਈ ਸੀ ਜੈਨੂਇਨਲੀ ਸੀ। ਪਰ ਇਹਨਾਂ ਦੀ ਹਉਮੈ ਨਹਿਰੂ ਨੂੰ ਇਹ ਤਾਜ਼ਾ ਗੋਆ ਇਹਨਾਂ ਨੇ ਉਹ ਜਿੱਥੇ ਉਹਨਾਂ ਦੇ ਪੁਰਤਗਾਲੀਆਂ ਦਾ 500 ਸਿਪਾਹੀ ਵੀ ਨਹੀਂ ਸੀ ਗੋਆ ਤੇ ਕਬਜ਼ਾ ਕੀਤਾ ਸੀ 1960 ਦੇ ਨੇੜੇ ਤੇੜੇ। ਤਾਂ ਉਹਨਾਂ ਨੂੰ ਸਮਝਦੇ ਸੀ ਜੇ ਅਸੀਂ ਕੀ ਹੈ ਚੀਨ ਨੂੰ ਦੇਖ ਲਾਂਗੇ। ਤੇ ਫਿਰ ਜੋ ਚਾਈਨਾ ਨੇ ਕੁੱਟ ਚਾੜੀ ਇਹਨਾਂ ਨੂੰ ਅਕਲ ਆਈ ਟਿਕਾਣੇ। ਤੇ ਮੇਰਾ ਖਿਆਲ ਹੈ ਵੀ ਉਹ ਅਕਲ ਆਈ ਟਿਕਾਣੇ ਨੂੰ ਵੀ ਜਿਹੜੇ ਨੇ ਲਗਭਗ 58 ਸਾਲ ਬੀਤ ਗਏ ਨੇ। ਤੇ ਜਿਹੜਾ ਚਾਈਨਾ ਦੀ ਹੁਣ ਪੋਸਚਰਿੰਗ ਹੈ ਜਿਹੜੀ ਇਹਨਾਂ ਦੇ ਜਵਾਬ 'ਚ ਹੈ ਇਹ ਭਾਰਤ ਦਾ ਚੰਗੀ ਤਰ੍ਹਾਂ ਮੁੱਕੂ ਠੱਪਣਗੇ। ਔਰ ਮੈਂ ਕਨਕਲੂਜਨ 'ਚ ਅਸੀਂ ਸਮਝਦੇ ਹਾਂ ਵੀ ਕੁਝ ਸਿਚੁਏਸ਼ਨਸ ਹੁੰਦੀਆਂ ਜਿਵੇਂ ਕਰੋਨਾ ਦੇ ਨੂੰ ਲੈ ਕੇ ਹੈ ਜਿਹਦੇ 'ਚ ਅਸੀਂ ਕਹਿੰਦੇ ਹਾਂ ਕਿ ਭਾਈ ਇਹ ਇਨਸਾਨੀਅਤ ਚੋਂ ਇਹ ਸਾਰੀ ਇਸ ਡਿਫਿਕਲਟੀ ਚੋਂ ਰੱਬ ਇਨਸਾਨੀਅਤ ਨੂੰ ਕੱਢੇ। ਪਰ ਮੈਨੂੰ ਇਹ ਲੱਗਦਾ ਕਿ ਵੀ ਜਿਹੜੀਆਂ ਘੱਟ ਗਿਣਤੀਆਂ ਜਾਂ ਨਵੀਆਂ ਸਿਚੁਏਸ਼ਨਸ ਵੀ ਡਿਵੈਲਪ ਹੁੰਦੀਆਂ ਨੇ, ਜਿਓਗ੍ਰਾਫੀਆ ਨਵਾਂ ਬਣਦਾ ਹੈ, ਉਹ ਕਨਫਲਿਕਟ ਚੋਂ ਬਣਦਾ ਹੈ। ਤੇ ਮੇਬੀ ਇਹ ਰੱਬ ਨੇ ਜੇ ਇਹੀ ਰਸਤਾ ਚੁਣਨਾ ਹੈ ਜਾਂ ਇਹੀ ਰਸਤੇ ਵੱਲ ਇਹਨਾਂ ਨੂੰ ਤੋਰਿਆ ਤੇ ਉਹਦੇ ਚੋਂ ਸਿੱਖਾਂ ਦੀ, ਕਸ਼ਮੀਰੀਆਂ ਦੀ, ਨਾਰਥ ਈਸਟ ਦੇ ਕਬੀਲਿਆਂ ਦੀ ਔਰ ਜਿਹੜੀਆਂ ਹੋਰ ਆਜ਼ਾਦੀ ਪਸੰਦ ਤਹਿਰੀਕਾਂ ਵਿਦਨ ਕੰਟਰੀ ਵੀ ਹੋ ਸਕਦਾ 200 ਮਿਲੀਅਨ ਮੁਸਲਮਾਨ ਵੀ ਮੈਂਟਲੀ ਉਦੋਂ ਤੱਕ ਪ੍ਰਿਪੇਅਰ ਹੋ ਜਾਣ ਕਿ ਭਾਈ ਅਸੀਂ ਆਪਣੇ ਹੱਕਾਂ ਲਈ ਖਲੋਣਾ। ਸੋ ਉਸ ਸਬ ਕੰਟੀਨੈਂਟ ਦੇ ਵਿੱਚ ਇੱਕ ਨਵੀਂ ਸਫਬੰਦੀ ਹੋਏ, ਇੱਕ ਨਵੀਂ ਮੈਪ ਮੇਕਿੰਗ ਹੋਏ। ਔਰ ਇਹ ਜਿਹੜੀ ਹਿੰਦੂਤਵਾਦ ਦੀ ਅਜ਼ਾਰੇਦਾਰੀ ਹੈ ਜਿਹੜੀ ਗੈਰ ਇਨਸਾਨੀ ਹੈ। ਇਹਦੇ 'ਚ ਮੈਂ ਇਹ ਗੱਲ ਦੱਸ ਦਿਆਂ ਕਿ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਹੈ। ਅਸੀਂ ਹਰ ਧਰਮ ਦਾ ਉਹਦੇ ਇਬਾਦਤ ਕਰਨ ਦੇ ਹੱਕ ਦਾ ਸਤਿਕਾਰ ਕਰਦੇ। ਪਰ ਇਹ ਜਿਹੜੀ ਅਜ਼ਾਰੇਦਾਰੀ ਹੈ ਜਿਹੜੀ ਜਿਸ ਢੰਗ ਦੇ ਨਾਲ ਉਹਨਾਂ ਨੇ ਆਪਣਾ ਗਲਬਾ ਪਾਇਆ ਔਰ ਦੂਸਰਿਆਂ ਦੇ ਮੁੱਢਲੇ ਹੱਕ ਕੁਚਲੇ ਜਾ ਰਹੇ ਨੇ, ਮੇਬੀ ਇਹ ਸਾਰਾ ਜਿਹੜਾ ਟਕਰਾਅ ਹੈ ਉਹਦੇ ਚੋਂ ਇਹਨਾਂ ਸਾਰੀਆਂ ਕੌਮਾਂ ਦਾ ਕੋਈ ਭਲਾ ਨਿਕਲ ਆਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਭਾਰਤ ਅਤੇ ਚੀਨ ਵਿਚਕਾਰ ਜੋ ਟਕਰਾਅ ਜੋ ਵੱਧਦਾ ਜਾ ਰਿਹਾ ਹੈ ਉਸ ਬਾਰੇ ਆਪਣੇ ਜਿਹੜੇ ਵਿਚਾਰ ਨੇ ਬੜੇ ਹੀ ਵੇਰਵੇ ਨਾਲ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਰਹਿੰਦੇ ਇਸ਼ੂ ਆਪਾਂ ਆਫਟਰ ਦਾ ਬ੍ਰੇਕ ਡਿਸਕਸ ਕਰਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।